टीवी प्रोग्राम खबर की खबर देख रहे सारे दर्शकों को मैं हरजीत सिंह कुमार फतेह अज करदा हाँ जी। वाहिगुरू जी का खालसा वाहिगुरू जी की फतेह। ਜਿਹੜਾ ਦਿੱਲੀ ਦੇ ਵਿੱਚ ਕਾਲੇ ਕਾਨੂੰਨਾਂ ਦੇ ਖਿਲਾਫ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਕਈ ਪਰੋਕਾਰ ਦੀਆਂ ਗੱਲਾਂ ਵਾਪਰ ਰਹੀਆਂ ਨੇ ਤੇ ਬਹੁਤੇ ਲੋਕਾਂ ਨੂੰ ਇਹ ਗੱਲਾਂ ਨਵੀਆਂ ਲੱਗ ਸਕਦੀਆਂ ਨੇ, ਪਰ ਸਾਡੀ ਕੌਮ ਲਈ ਇਹ ਕੋਈ ਨਵੀਂ ਗੱਲ ਨਹੀਂ ਕਿ ਸਾਡੀ ਕੌਮ ਨੂੰ ਨਿੰਦਣ ਭੰਡਣ ਦਾ ਜਿਹੜਾ ਅਮਲ ਝੂਠੀਆਂ ਗੱਲਾਂ ਦੇ ਸਹਾਰੇ ਚੱਲ ਰਿਹਾ। ਜਦੋਂ ਧਰਮ ਯੁੱਧ ਮੋਰਚਾ ਚੱਲਦਾ ਸੀ ਉਦੋਂ ਵੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਸ ਗੱਲ ਨੂੰ ਬੜਾ ਜ਼ੋਰ ਸ਼ੋਰ ਨਾਲ ਉਭਾਰਦੇ ਰਹੇ ਆ ਕਿ ਜੋ ਕੁਝ ਮੈਂ ਕਹਿਣਾ, ਜੋ ਕੁਝ ਅਸੀਂ ਅਸਲ ਵਿੱਚ ਇਸ ਧਰਮ ਯੁੱਧ ਮੋਰਚੇ ਦੌਰਾਨ ਕਰ ਕਰਾ ਰਹੇ ਹਾਂ ਉਹਦੀ ਖਬਰ ਤਾਂ ਲੱਗਦੀ ਨਹੀਂ, ਉਵੇਂ ਤਾਂ ਲੱਗਦੀ ਨਹੀਂ, ਪਰ ਆਪਦੇ ਕੋਲੋਂ ਮਨਮਰਜ਼ੀ ਦੀਆਂ ਖਬਰਾਂ ਜਿਹੜੀਆਂ ਬਣਾ ਕੇ ਸੰਘਰਸ਼ ਨੂੰ ਬਦਨਾਮ ਕੀਤਾ ਜਾ ਰਿਹਾ। ਸੋ ਇਸ ਵਾਰ ਵੀ ਧਰਮ ਯੁੱਧ ਮੋਰਚੇ ਵਾਂਗੂ ਹੀ ਦਿੱਲੀ ਵਿੱਚ ਕਾਲੇ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਸੰਘਰਸ਼ ਦੀ ਲੀਡਰਸ਼ਿਪ ਆ ਜਿਹੜੀ ਉਹ ਬੜਾ ਗੱਜ ਵੱਜ ਕੇ ਇਹ ਗੱਲ ਸਰਕਾਰ ਨੂੰ ਕਹਿ ਰਹੀ ਹੈ ਕਿ ਤੁਸੀਂ ਸਾਡੇ ਸੰਘਰਸ਼ ਨੂੰ ਬਦਨਾਮ ਕਰ ਰਹੇ ਹੋ। ਤੇ ਇੱਕ ਜੀ ਨਿਊਜ਼ ਕਰਕੇ ਕੋਈ ਚੈਨਲ ਆ ਉਹਨੇ ਬੜੀ ਇੱਕ ਸਨਸਨੀਖੇਜ਼ ਜਿਹੇ ਤਰੀਕੇ ਨਾਲ ਬੇਕਾਰ ਜੀ ਇੱਕ ਛੋਟੀ ਜੀ ਫਿਲਮ ਜਿਹੀ ਬਣਾਈ ਆ ਜਿਹਦੇ ਵਿੱਚ ਆਪਦੇ ਵੱਲੋਂ ਉਹਨਾਂ ਨੇ ਪੂਰਾ ਜ਼ੋਰ ਲਾਤਾ ਪਰ ਗੱਲ ਬਣੀ ਨਹੀਂ। ਤੇ ਉਹ ਕਹਿੰਦੇ ਆ ਵੀ ਜਿਹੜਾ ਇਹ ਸੰਘਰਸ਼ ਆ ਇਹਦੇ ਵਿੱਚ ਜਿਹੜੀ ਖਾਲਸਾ ਏਡ ਨਾਂ ਦੀ ਸੰਸਥਾ ਨਾ ਜੀ ਉਹ ਤਾਂ ਬਸ ਬਈ ਅੱਤਵਾਦੀ ਜਾਂ ਸੰਸਥਾ ਵਾ, ਉਹਨੇ ਤਾਂ ਐ ਕਰ ਦੇਣਾ ਉਹ ਕਰ ਦੇਣਾ, ਪਤਾ ਨਹੀਂ ਕੀ ਝੂਠ ਪੰਜਾ ਬੋਲੀ ਜਾਂਦੇ ਆ। ਤੇ ਜਿੰਨੇ ਵੀ ਕੁੜੀਆਂ ਤੇ ਮੁੰਡੇ ਉਸ ਚੀਜ਼ ਵਿੱਚ ਕੰਮ ਕਰਦੇ ਆ ਨਾ ਜੀ, ਉਸ ਜਿਹੜੀ ਬਣਾਈ ਆ ਉਹਨਾਂ ਨੇ ਸਟੋਰੀ ਜਿਹੀ, ਉਹ ਵਿਚਾਰੇ 100-200 ਰੁਪਇਆ ਦਿਹਾੜੀ ਵਾਲੇ ਗਰੀਬ ਬੰਦੇ ਆ, ਇਸ ਕਰਕੇ ਉਹਨਾਂ ਨੂੰ ਗਾਲਾਂ ਗੂਲਾਂ ਕੱਢਣ ਦਾ ਜਾਂ ਨਿੰਦਣ ਭੰਡਣ ਦਾ ਤਾਂ ਕੋਈ ਤੁਕ ਨਹੀਂ ਬਣਦੀ, ਕਿਉਂਕਿ ਗਰੀਬ ਲੋਕ ਆ ਉਹਨਾਂ ਤੋਂ ਜੋ ਮਰਜ਼ੀ ਕਹਾ ਲਓ। ਉਹਨਾਂ ਨੂੰ 500 ਰੁਪਏ ਜੇ ਅੱਜ 100 ਰੁਪਏ ਤੇ ਉਹ ਆ ਕੇ ਹੀ ਜਾਂਦੇ ਨੇ, ਉਹਨਾਂ ਨੂੰ ਕੱਲ ਨੂੰ ਕੋਈ 200 ਰੁਪਇਆ ਵੱਧ ਦੇ ਕੇ ਉਹਨਾਂ ਤੋਂ ਜਿਹਨੂੰ ਮਰਜ਼ੀ ਹੋਰ ਬੜਾ ਚੰਗਾ ਬੁਲਵਾ ਲਓ। ਦਿਹਾੜੀਦਾਰ ਬੰਦੇ ਦਾ ਕੋਈ ਦੀਨ ਇਮਾਨ ਨਹੀਂ ਹੁੰਦਾ ਤੇ ਭਾਰਤ ਵਿੱਚ ਗਰੀਬੀ ਬੜੀ, ਇੱਥੇ ਗਰੀਬੀ ਦੀ ਜਿਹੜੀ ਗੱਲ ਹੋਣ ਕਰਕੇ ਜੀ ਤੋਂ ਜੋ ਮਰਜ਼ੀ ਕਰਵਾਇਆ ਜਾ ਸਕਦਾ। ਸੋ ਜਿਹੜੇ ਉਹ ਚੈਨਲ ਵਾਲੇ ਆ ਉਹਨਾਂ ਨੇ ਲੱਗਦਾ ਵੀ ਜਾਂ ਤਾਂ TRP ਵਧਾਉਣ ਲਈ ਪੰਗਾ ਲਿਆ, ਦੂਜਾ ਹੈਗਾ ਵੀ ਮੋਦੀ ਦੀ ਨਜ਼ਰ ਵਿੱਚ ਵੀ ਦੇਖੋ ਜੀ ਬਾਕੀ ਸਾਰੇ ਭਾਰਤ ਤੋਂ ਕੁਝ ਨਹੀਂ ਬਣਿਆ, ਅਸੀਂ ਇਸ ਮੋਰਚੇ ਨੂੰ ਬੜਾ ਬਦਨਾਮ ਕਰਤਾ ਵੀ ਅਸੀਂ ਆਹ ਦੇਖੋ ਤੋਪ ਚਲਾਤੀ। ਤੀਜਾ ਉਹਨਾਂ ਨੂੰ ਲੱਗਦਾ ਵੀ ਇਹ ਹੋਣਾ ਬਈ ਬਾਕੀਆਂ ਦੇ ਜਿਹੜੇ ਪੱਤਰਕਾਰ ਨੇ ਜਾਂ ਬਾਕੀਆਂ ਦੇ ਜਿਹੜੇ ਕੰਮ ਕਰਦੇ ਲੋਕ ਨੇ ਉਹਨਾਂ ਨਾਲੋਂ ਸਾਡੇ ਪੱਤਰਕਾਰਾਂ ਦੀ, ਸਾਡੇ ਚੈਨਲ ਵਾਲਿਆਂ ਦੀ ਉੱਥੇ ਗਿਆ ਦੀ ਧੂਕੜੀ ਸੋ ਜੂਗੀ, ਸਾਡੀ ਫਿਰ ਜਿਹੜੀ ਹੈਗੀ ਆ ਖਬਰ ਸਾਡੀ ਸਰਕਾਰ ਦੀ ਨਜ਼ਰ ਵਿੱਚ, ਲੋਕਾਂ ਦੀ ਨਜ਼ਰ ਸਾਡੇ ਪ੍ਰਤੀ ਹਮਦਰਦੀ ਪੈਦਾ ਹੋ ਜੂਗੀ। ਕਿਉਂਕਿ ਇਹੋ ਜਿਹੀਆਂ ਕਰਤੂਤਾਂ ਇੱਥੇ ਪੰਜਾਬ ਦੇ ਵਿੱਚ ਵੀ ਕਈ ਹਿੰਦੂ ਕੱਟੜਪੰਥੀ ਕਰਦੇ ਹੁੰਦੇ ਆ। ਪਹਿਲਾਂ ਕੋਈ ਮੰਦੀ ਚੰਗੀ ਆਪ ਹੀ ਸਿੱਖਾਂ ਨੂੰ ਭੜਕਾਉਣ ਵਾਲੀ ਗੱਲ ਕਰ ਲੈਣਗੇ, ਜਦੋਂ ਜਜ਼ਬਾਤੀ ਹੋ ਕੇ ਸਿੱਖ ਰਿਐਕਸ਼ਨ ਕਰਦੇ ਆ, ਪ੍ਰਤੀਕਿਰਿਆ ਕਰਦੇ ਆ, ਫਿਰ ਲੇਰਾ ਮਾਰਨਗੇ, ਦੁਨੀਆ ਭਰ ਦੇ ਵਿੱਚ ਬਦਨਾਮੀ ਕਰਨਗੇ ਤੇ ਫਿਰ ਸਿਕਿਉਰਟੀਆਂ ਲੈਣ ਨੂੰ ਭੱਜੇ ਫਿਰਨਗੇ ਵੀ ਸਾਨੂੰ ਮਾਰ ਦੇਣਾ। ਉਹ ਕਿਹਾ ਕੁਹਾ ਕਿਸੇ ਨੇ ਕੁਝ ਨਹੀਂ ਹੁੰਦਾ ਤੇ ਉਹ ਆਪ ਹੀ ਰੌਲਾ ਪਾ ਲੈਂਦੇ ਆ। ਸੋ ਹੁਣ ਮੈਨੂੰ ਲੱਗਦਾ ਹੈਗਾ ਵੀ ਜਿਹੜੇ ਉਸ ਸਟੋਰੀ ਦੇ ਵਿੱਚ, ਵੀਡੀਓ ਦੇ ਵਿੱਚ ਜਿੰਨੇ ਜੀ ਨਿਊਜ਼ ਵਾਲਿਆਂ ਨੇ ਉਹ ਬੰਦੇ ਮੁੰਡੇ ਕੁੜੀਆਂ ਉਹ ਸੇਵਾ ਲਈ ਆ ਨਾ ਬੋਲਣ ਦੀ, ਖਾਲਸਾ ਏਡ ਨੂੰ ਭੰਡਣ ਦੀ ਜਾਂ ਇਸ ਸੰਘਰਸ਼ ਨੂੰ ਬਦਨਾਮ ਕਰਨ ਦੀ, ਹੁਣ ਉਹਨਾਂ ਸਾਰਿਆਂ ਦੇ ਵਿੱਚੋਂ ਕਿਸੇ ਤੇ ਆਪ ਹੀ ਕਿਤੇ ਅਟੈਕ ਟੂਕ ਜਾਂ ਨਕਲੀ ਜਾਂ ਕਰਵਾ ਕੇ ਕਿਤੇ ਹੋਰ ਨਾ ਕਹਿ ਦਿੰਦੇ ਇਹਨੂੰ ਜਿਹੜੇ ਸਿਕਿਉਰਟੀ ਦਿਓ, ਕਿਉਂਕਿ ਕੰਮ ਕੁਛ ਇਹੋ ਜਿਹਾ ਹੀ ਆ ਇੱਥੇ ਤਾਂ ਉਹ ਜਿਹੜੀ ਸਾਧਵੀ ਪ੍ਰਗਿਆ ਉਹ ਬੰਬ ਧਮਾਕਿਆਂ ਦੇ ਕੇਸ ਵਿੱਚ ਬਰੀ ਹੋਈ ਆ ਤੇ ਉਹ MP ਬਣਾਤੀ ਤੇ ਉਹ ਕਹਿੰਦੀ ਹੈ ਜੀ ਮੈਂ ਬੜੀ ਵੱਡੀ ਤੋਪ ਆ। ਸੋ ਇਸ ਤਰੀਕੇ ਦਾ ਜਿਹੜਾ ਮੁਲਕ ਆ ਉਹਦੇ ਵਿੱਚ ਬੜਾ ਔਖਾ ਹੈ। ਇਹ ਕੋਈ ਇੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਜਾਂ ਇੱਥੇ ਕਾਨੂੰਨ ਜਾਂ ਇਨਸਾਫ ਦੀ ਗੱਲ ਨਹੀਂ, ਇੱਥੇ ਤਾਂ ਜਿਹਦੀ ਡਾਂਗ ਆ ਉਹਦੀ ਮੱਝ ਆ। ਇਸ ਵੇਲੇ ਹਾਲਾਤ ਇਹਨੇ ਗਰਕ ਚੁੱਕੇ ਆ ਵੀ ਜਿਹੜੀ ਸ਼ਿਵ ਸੈਨਾ ਉਹ ਬੜੀ ਕੱਟੜ ਭਾਰਤੀ ਦੇਸ਼ ਭਗਤ ਆਪਦੇ ਆਪ ਨੂੰ ਮਤਲਬ ਕਹਾਉਣ ਵਾਲੇ ਲੋਕ ਨੇ, ਉਹ ਵੀ ਪਿੱਟ ਰਹੇ ਨੇ ਵੀ ਜਿਹੜਾ ਮੋਦੀ ਸਾਹਿਬ ਨੇ, ਮੋਦੀ ਸਾਹਿਬ ਦਾ ਸਾਰਾ ਜ਼ੋਰ ਕਹਿੰਦੇ ਇਸ ਗੱਲ ਤੇ ਲੱਗਿਆ ਹੋਇਆ ਵੀ ਜਿੱਥੇ ਜਿੱਥੇ ਭਾਜਪਾ ਨਾਲ ਸੰਬੰਧਿਤ ਹੈ ਨੇਗੀਆਂ ਸਰਕਾਰਾਂ ਸੂਬਿਆਂ 'ਚ, ਵੀ ਉਹ ਸਰਕਾਰਾਂ ਕਿਵੇਂ ਸਿੱਟਣੀਆਂ ਨੇਗੀਆਂ, ਕਿਵੇਂ ਡੇਗਣੀਆਂ ਨੇ ਤੇ ਆਪਦੀਆਂ ਸਰਕਾਰਾਂ ਕਿਵੇਂ ਬਣਾਉਣੀਆਂ ਨੇ। ਮਤਲਬ ਕਿ ਅੱਜ ਜਿਹੜਾ ਹਿੰਦੂ ਸ਼ਿਵ ਸੈਨਾ ਉਹਦਾ ਜਿਹੜਾ ਆਗੂ ਆ ਨਾ ਜੀ ਸੰਜੇ ਰਾਉਤ, ਸ਼ਿਵ ਸੈਨਾ ਦਾ ਬੁਲਾਰਾ, ਉਹਨੇ ਕਿਹਾ ਵੀ ਭਾਰਤ ਸਰਕਾਰ ਜਿਹੜੀ ਆ ਜਿਸ ਤਰੀਕੇ ਦੇ ਕੰਮ ਕਰਦੀ ਆ ਇਹਦੇ ਨਾਲ ਇਹ ਜਿਹੜਾ ਮੁਲਕ ਆ ਨਾ ਇਹਦੇ ਰੂਸ ਵਾਂਗੂ ਟੁਕੜੇ ਹੋ ਜਾਣੇ ਆ ਕਿਸੇ ਦਿਨ। ਕਿਉਂਕਿ ਇਸ ਮੌਕੇ ਉਹ ਕਹਿੰਦਾ ਜੀ ਮੋਦੀ ਸਾਹਿਬ ਨੇ, ਕੇਂਦਰ ਸਰਕਾਰ ਨੇ 1/29 ਫੜਿਆ ਹੋਇਆ ਵੀ ਜਿੱਥੇ ਜਿੱਥੇ ਜਿਹੜੇ ਸੂਬਿਆਂ ਦੇ ਵਿੱਚ
ਭਾਜਪਾ ਦੀਆਂ ਸਰਕਾਰਾਂ ਨਹੀਂ ਹੈਗੀਆਂ, ਹੋਰ ਪਾਰਟੀ ਦੀਆਂ ਸਰਕਾਰਾਂ ਨੇ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਸਰ ਕਰਕੇ ਉੱਥੇ ਉਹ ਸਰਕਾਰਾਂ ਦੇਖ ਕੇ ਆਪਦੀਆਂ ਸਰਕਾਰਾਂ ਬਣਾਉਣੀਆਂ। ਤੇ ਇਸ ਕਰਕੇ ਕਹਿੰਦਾ ਵੀ ਜਿਨ੍ਹਾਂ ਸੂਬਿਆਂ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈਗੀ ਉਹਨਾਂ ਨੂੰ ਕਈ ਤਰ੍ਹਾਂ ਦੇ ਵਿਤਕਰੇ ਕੀਤੇ ਜਾਂਦੇ ਨੇ ਤੇ ਕਈ ਉਹਨੇ ਚਲੋ ਗੱਲਾਂ ਕੀਤੀਆਂ ਨੇ। ਹੁਣ ਹਿੰਦੂ ਸ਼ਿਵ ਸੈਨਾ ਦੇ ਇਸ ਬਿਆਨ ਤੋਂ ਫੌਰਨ ਬਾਅਦ ਫਿਰ ਭਾਜਪਾ ਵਾਲੇ ਹੋ ਗਏ ਤੱਤੇ। ਉਹ ਕਹਿੰਦੇ ਇਹ ਤਾਂ ਦੇਸ਼ ਤੋੜਨ ਵਾਲੀਆਂ ਗੱਲਾਂ ਕਰਦਾ, ਇਹ ਤਾਂ ਜੀ ਮਤਲਬ ਕਾਂਗਰਸ ਦੱਸੇ ਵੀ ਇਹੋ ਜੀ ਪਾਰਟੀ ਜੇ ਉਹ ਕਾਫੀ ਉਹਨਾਂ ਨੇ ਵੀ ਆਪਦਾ ਕੰਮ ਕੀਤਾ। ਹੁਣ ਗੱਲ ਇਹ ਆ ਵੀ ਜੇ ਹਿੰਦੂ ਸ਼ਿਵ ਸੈਨਾ ਨੂੰ ਇਹ ਕਿਹਾ ਜਾ ਸਕਦਾ ਭਾਜਪਾ ਵੱਲੋਂ ਵੀ ਤੁਸੀਂ ਦੇਸ਼ ਤੋੜਨ ਵਾਲੇ ਬਣ ਗਏ ਜਾਂ ਕਾਂਗਰਸ ਤੋਂ ਜਵਾਬ ਮੰਗਿਆ ਜਾ ਸਕਦਾ, ਤਾਂ ਫਿਰ ਭਾਈ ਜਿਹੜਾ ਆਪਣੀ ਕੌਮ ਆ ਆਪਾਂ ਤਾਂ ਪਿਛਲੇ 40-50 ਸਾਲ ਤੋਂ 40-50 ਸਾਲ ਤੋਂ ਕਿਉਂ 1947 ਮੌਕੇ ਆਰਡਰ ਹੋ ਗਿਆ ਸੀਗਾ ਵੀ ਇਹ ਤਾਂ ਜੀ ਜਰਾਇਮ ਪੇਸ਼ਾ ਕੌਮ ਆ। ਅੱਜ ਅੱਤਵਾਦੀ ਕਹਿੰਦੇ ਆ, ਉਦੋਂ ਜਰਾਇਮ ਪੇਸ਼ਾ ਕਹਿੰਦੇ ਸੀ। ਵੈਸੇ ਹੈਰਾਨੀ ਦੀ ਗੱਲ ਇਹ ਆ ਵੀ ਸਾਰੇ ਭਾਰਤ ਦੀਆਂ ਖੁਫੀਆ ਏਜੰਸੀਆਂ ਫੇਲ ਹੋ ਗਈਆਂ, ਉਹਨਾਂ ਨੂੰ ਨਹੀਂ ਲੱਭਿਆ ਕੁਛ ਤੇ ਉਹ ਵਿਚਾਰੇ ਗਰੀਬੜੇ ਜੇ ਜਿਨ੍ਹਾਂ ਨੂੰ 40-50 ਰੁਪਏ ਦਿਹਾੜੀ ਪਤਾ ਨਹੀਂ ਦਿੰਦੇ ਆ ਨਹੀਂ ਚੈਨਲ ਵਾਲੇ, ਉਹਨਾਂ ਨੂੰ ਲੱਭ ਗਿਆ ਵੀ ਇੱਥੇ ਖਾਲਸਾ ਏਡ ਵਾਲੇ ਨੇ ਕਿ ਉਹ ਤਾਂ ਬੜੇ ਵੱਡੇ ਅੱਤਵਾਦੀ ਨੇ, ਉਹਨਾਂ ਤੋਂ ਤਾਂ ਬਚਣਾ ਚਾਹੀਦਾ ਜੀ ਇਹ ਮੁਲਕ। ਬਈ ਜੇਕਰ ਖਾਲਸਾ ਏਡ ਵਾਲੇ ਇਸ ਤਰੀਕੇ ਦੀ ਕਿਸੇ ਕਾਰਵਾਈ 'ਚ ਲਿਪਤ ਨੇ ਤਾਂ ਹੁਣ ਤੱਕ ਇਸ ਮੁਲਕ ਦੀਆਂ ਏਜੰਸੀਆਂ ਜਿਹੜੀਆਂ ਨੇ ਉਹ ਫਿਰ ਕਾਹਦੀਆਂ ਤਨਖਾਹਾਂ ਲਈ ਜਾਂਦੀਆਂ ਨੇਗੀਆਂ। ਅਸਲੀ ਕੰਮ ਤਾਂ ਫਿਰ ਇਹ ਕਰਦੇ ਜਿਹੜੇ 4-5 ਜਣੇ ਜਵਾਕ ਜੇ ਵਿਚਾਰੇ ਉੱਥੇ ਟੈਲੀਵਿਜ਼ਨ ਚੈਨਲ ਤੇ ਬੋਲਣ ਲਾਏ ਨੇ ਮੁੰਡੇ ਕੁੜੀਆਂ। ਉਹ ਅਸਲ ਵਿੱਚ ਗੱਲ ਇਹ ਹੈਗੀ ਆ ਕਿ ਇਸ ਭਾਰਤ ਵਿੱਚ ਹਰ ਇੱਕ ਉਹ ਬੰਦਾ ਜਿਹੜਾ ਆਪਦੇ ਹੱਕ ਲਈ ਲੜੂਗਾ ਨਾ ਉਹਨੂੰ ਅੱਤਵਾਦੀ ਕਿਹਾ ਜਾਂਦਾ। ਹਰ ਉਹ ਬੰਦਾ ਜਿਹੜਾ ਆਪਦੇ ਇਨਸਾਫ ਲਈ ਬੁਲੰਦ ਕਰੂ ਨਾ ਆਵਾਜ਼ ਵੀ ਮੈਨੂੰ ਇਨਸਾਫ ਦਿਓ, ਉਹਨੂੰ ਕਹਿੰਦੇ ਆ ਤਾਂ ਟੈਰੋਰਿਸਟ। ਹੁਣ ਸਾਰੇ ਸੰਸਾਰ ਦੇ ਵਿੱਚ ਇਸ ਮੌਕੇ ਇਸ ਅੰਦੋਲਨ ਦੇ ਪ੍ਰਤੀ ਜਿਹੜੀ ਇਸ ਸੰਘਰਸ਼ ਦੇ ਪ੍ਰਤੀ ਹਮਾਇਤ ਆ ਉਹ ਬੜਾ ਦੁਖੀ ਕਰਦੀ ਹੈ ਇਹਨਾਂ ਨੂੰ, ਗੋਦੀ ਮੀਡੀਆ ਵਾਲਿਆਂ ਨੂੰ। ਉਹ ਹੁਣ ਉਹਨਾਂ ਨੂੰ ਲੱਗਦਾ ਕਿ ਆਪਾਂ ਇਸ ਸੰਘਰਸ਼ ਨੂੰ ਟੈਰਰਿਜ਼ਮ ਨਾਲ ਜੋੜ ਕੇ ਸ਼ਾਇਦ ਕੁਝ ਖੱਟੀ ਖੱਟ ਲਈਏ। ਤੇ ਜਿਹੜੀ ਖਾਲਸਾ ਏਡ ਨੂੰ ਭੰਡਿਆ ਜਾ ਰਿਹਾ, ਉਹ ਖਾਲਸਾ ਏਡ ਤਾਂ ਉਹ ਸੰਸਥਾ ਜਿਹੜੀ ਸਾਰੇ ਸੰਸਾਰ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਬਿਰਤਾ ਵਾਲਾ ਕੰਮ ਹੋਵੇ, ਜਿੱਥੇ ਵੀ ਕਿਤੇ ਕੋਈ ਪੰਗੇ ਵਾਲਾ ਕੰਮ ਹੋਵੇ, ਜਿੱਥੇ ਵੀ ਕੁਦਰਤੀ ਤੌਰ ਤੇ ਆਫਤ ਆ ਜਾਏ ਜਾਂ ਜੰਗ ਜੁੰਗ ਵਾਲਾ ਮਾਹੌਲ ਬਣਿਆ ਹੋਵੇ, ਉੱਥੇ ਫਿਰ ਇਹ ਜਾ ਕੇ ਸੇਵਾ ਕਰਦੇ। ਬੜੇ ਚੰਗੇ ਤਰੀਕੇ ਨਾਲ ਇਹਨਾਂ ਨੇ ਅਲਬਾਨੀਆ ਦੇ ਵਿੱਚ 99 ਦੇ ਵਿੱਚ ਜਦੋਂ ਤੇ ਵਾਰ ਜੰਗ ਲੱਗੀ, ਕੋਸੋਵੋ ਵਾਲਾ ਮਿਸ਼ਨ ਜਿਹੜਾ ਚੱਲਦਾ ਸੀ, ਫਿਰ ਤੁਰਕੀ 'ਚ ਭੁਚਾਲ ਆ ਗਿਆ, ਚਾਹੇ ਉੜੀਸਾ 'ਚ ਸੁਨਾਮੀ ਆ ਗਈ, 2001 ਦੇ ਵਿੱਚ ਗੁਜਰਾਤ 'ਚ ਭੁਚਾਲ ਆ ਗਿਆ ਸੀ ਮੋਦੀ ਸਾਹਿਬ ਦੇ, ਉੱਥੇ ਵੀ ਗਏ ਸੀਗੇ ਇਹ ਖਾਲਸਾ ਏਡ ਵਾਲੇ। ਤੇ ਕਾਂਗੋ 'ਚ ਰਵਾਂਡਾ 'ਚ ਜਦੋਂ ਜਵਾਲਾਮੁਖੀ ਫਟਿਆ 2002 'ਚ ਜਨਵਰੀ ਮਹੀਨੇ ਦੀ ਗੱਲ ਹੈ, ਉੱਥੇ ਗਏ, ਬੜੀ ਸੇਵਾ ਸੰਭਾਲ ਕੀਤੀ। ਹੁਣ ਵੀ ਇੱਥੇ ਵਿਚਾਰੇ ਉਹ ਕੀ ਟੈਂਟ ਲਾਈ ਬੈਠੇ ਆ, ਲੰਘਦੇ ਕਰਦੇ ਬਜ਼ੁਰਗ ਬੰਦਿਆਂ ਨੂੰ ਉੱਥੇ ਰਿਹਾਇਸ਼ ਲਈ ਰੋਟੀ ਪਾਣੀ ਦੇਤਾ ਜਾਂ ਉੱਥੇ ਉਹ ਮਸ਼ੀਨਾਂ ਰੱਖਤੀਆਂ ਵੀ ਚਲੋ ਜੀ ਤੁਸੀਂ ਇੱਥੇ ਜਿਹੜਾ ਆਪਦਾ ਜਿਵੇਂ ਬਜ਼ੁਰਗਾਂ ਨੂੰ ਆਪਾਂ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਰਦੇ ਹੁੰਦੇ ਆ ਵੀ ਜਿਹੜਾ ਹੈਗਾ ਸ਼ਾਮ ਨੂੰ ਬਜ਼ੁਰਗਾਂ ਨੂੰ ਅਸੀਂ ਵੀ ਨਿੱਕੇ ਹੁੰਦਿਆਂ ਨੇ ਸਾਨੂੰ ਚਾਅ ਚੜਾ ਬਾਬਾ ਘਰੇ ਆਇਆ ਬਜ਼ੁਰਗ ਚਲੋ ਜੀ ਉਹਦੀਆਂ ਲੱਤਾਂ ਘੁੱਟੋ। ਉਹ ਇਹ ਉੱਥੇ ਲੱਤਾਂ ਘੁੱਟਣ ਵਾਲੀਆਂ ਥੱਕੇ ਟੁੱਟੇ ਬਜ਼ੁਰਗਾਂ ਦੀਆਂ ਇਹ ਤਾਂ ਮਤਲਬ ਸੇਵਾ ਵਾਲੀ ਗੱਲ ਆ ਨਾ। ਉਹ ਸੇਵਾ ਕਰਨ ਵਾਲੀ ਇਹ ਸੰਸਥਾ ਜਿਹੜੀ ਆ ਜਿੱਥੇ ਜਿਹੜੀ ਚੀਜ਼ ਦੀ ਲੋੜ ਦਿਖਦੀ ਆ ਉੱਥੇ ਵਿਚਾਰੇ ਉਹ ਕਰਦੇ ਆ। ਪਾਕਿਸਤਾਨ 'ਚ ਵੀ ਕੀਤਾ, ਇੰਡੋਨੇਸ਼ੀਆ 'ਚ ਕੀਤਾ, ਪੰਜਾਬ 'ਚ ਹੜ੍ਹ ਆ ਗਏ ਸੀਗੇ, ਫਿਰ ਹੈਤੀ 'ਚ ਭੁਚਾਲ ਆ ਗਿਆ ਸੀ, ਲੀਬੀਆ ਤੇ ਸੀਰੀਆ ਦੇ ਵਿੱਚ ਕੰਮ ਕਰਕੇ ਆਏ ਨੇ, ਉੱਤਰਾਖੰਡ 'ਚ ਕਰਕੇ ਆਏ ਆ, ਮੁਜ਼ੱਫਰਨਗਰ ਇੱਥੇ ਦੰਗੇ ਹੋ ਗਏ ਸੀ, ਯੂਕੇ 'ਚ ਹੜ੍ਹ ਆ ਗਿਆ ਸੀ, ਸਹਾਰਨਪੁਰ ਦੰਗੇ ਹੋਏ ਆ, ਲਬਨਾਨ ਦੇ ਵਿੱਚ ਵੀ ਗਏ ਆ, ਜੰਮੂ ਕਸ਼ਮੀਰ 'ਚ ਹੜ੍ਹ ਆਏ ਨੇ, ਜਦੋਂ ਨੇਪਾਲ 'ਚ ਭੁਚਾਲ ਆਇਆ, ਜੰਮੂ ਕਸ਼ਮੀਰ ਤੋਂ ਬਾਅਦ 'ਚ ਗ੍ਰੀਸ ਦੇ ਵਿੱਚ ਰੋਹਿੰਗਿਆ ਵਿੱਚ ਜਦੋਂ ਕਤਲੇਆਮ ਹੋਇਆ ਰੋਹਿੰਗਿਆ ਮੁਸਲਮਾਨਾਂ ਦਾ, ਉਹ ਫਿਰ ਪੰਜਾਬ 'ਚ 2019 'ਚ ਪਿਛਲੇ ਸਾਲ ਹੜ੍ਹ ਆਇਆ। ਕਿਹੜਾ ਮੌਕਾ ਜਦੋਂ ਖਾਲਸਾ ਏਡ ਵਾਲਿਆਂ ਨੇ ਆਪਦਾ ਫਰਜ਼ ਨਹੀਂ ਨਿਭਾਇਆ। ਹੁਣ ਗੱਲ ਇਹ ਆ ਵੀ ਖਾਲਸਾ ਏਡ ਦੇ ਨਾਂ ਦੇ ਵਿੱਚ ਖਾਲਸਾ ਅੱਖਰ ਆ ਤੇ ਕੱਲ ਕਲਾਂ ਨੂੰ ਇਹਨਾਂ ਨੇ ਸ਼੍ਰੋਮਣੀ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਹਿਣਾ ਵੀ ਤੁਸੀਂ ਇੱਥੇ ਲੰਗਰ ਕਿਉਂ ਲਾਇਆ, ਤੁਸੀਂ ਫਲਾਨੀ ਚੀਜ਼ ਕਿਉਂ ਦਿੱਤੀ, ਧਮਕਾਨੇ ਚੀਜ਼ ਕਿਉਂ ਦਿੱਤੀ। ਪਤਾ ਉਹਨਾਂ ਨੂੰ ਹੈਗਾ ਵੀ ਅਸੀਂ ਝੂਠ ਬੋਲਦੇ ਆ, ਟੀਵੀ ਚੈਨਲ ਵਾਲਿਆਂ ਨੂੰ ਪਤਾ, ਸਾਰੇ ਭਾਰਤੀ ਮੀਡੀਏ ਨੂੰ ਆ ਪਤਾ, ਮੋਦੀ ਗੋਦੀ ਨੂੰ ਸਾਰਾ ਕੁਝ ਆ ਵੀ ਅਸੀਂ ਭਕਾਈ ਮਾਰਦੇ ਆ। ਇਹ ਵੀ ਪਤਾ ਵੀ ਅਜੇ ਅਸੀਂ ਵੀਡੀਓ ਪਾ ਕੇ ਆਪਦੇ ਬੌਸ ਨੂੰ ਫੋਨ ਨਹੀਂ ਕੀਤਾ ਹੁੰਦਾ ਪੂਰੀ ਤਰ੍ਹਾਂ ਵੀ ਅਸੀਂ ਜੀ ਚੜਾਤਾ ਚੰਦ, ਜਦ ਨੂੰ ਉਹਦੇ ਖਿਲਾਫ 3000 ਪੋਸਟਾਂ ਪੈ ਚੁੱਕੀਆਂ ਹੁੰਦੀਆਂ ਰਹੀਆਂ ਵੀ ਇਹ ਭਕਾਈ ਮਾਰੀ ਹੋਈ ਹੈ।
ਇਸ ਬਦਨਾਮੀ ਕਰਨ ਵਾਲੀ ਚੀਜ਼ ਦਾ ਇੱਕ ਫਾਇਦਾ ਬੜਾ ਹੋਇਆ ਜੀ। ਆ ਪਿੱਛੇ ਜੇ ਜਦੋਂ ਸ਼ੁਰੂ ਹੋਇਆ ਨਾ ਸੰਘਰਸ਼, ਉਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਹਰਿਆਣੇ ਦਾ ਇੱਕ ਬੰਦਾ ਫੜ ਲਿਆ, ਉਹ ਲਾਗੇ ਕਰਨ ਵੀ ਇਹ ਤੋਂ ਖਾਲਿਸਤਾਨੀ ਹੈ। ਉਹ ਕਹਿੰਦਾ ਯਾਰ ਜੇ ਇਹ ਖਾਲਿਸਤਾਨੀ ਆ ਤਾਂ ਹਮ ਵੀ ਖਾਲਿਸਤਾਨੀ ਹੈ। ਤੇ ਮੈਂ ਗਰੰਟੀ ਦਿੰਦਾ, ਚਾਹੇ ਖਾਲਿਸਤਾਨੀ ਲਹਿਰ ਸਾਰੀ ਦੀ ਸਾਰੀ ਅਰਬਾਂ ਰੁਪਈਆ ਖਰਚ ਲੈਂਦੀ, ਜਿੰਨਾ ਮਰਜ਼ੀ ਪ੍ਰਚਾਰ ਕਰ ਲੈਂਦੀ, ਉਸ ਬੰਦੇ ਤੋਂ ਅਸੀਂ ਨਹੀਂ ਸੀ ਕਹ ਸਕਦੇ ਕਿ ਮੈਂ ਵੀ ਖਾਲਿਸਤਾਨੀ ਹਾਂ। ਇੱਕ ਰਾਜਸਥਾਨੀ ਸੀਗਾ, ਉਹ ਵੀ ਕਹਿੰਦਾ ਜੇਕਰ ਇਹ ਖਾਲਿਸਤਾਨੀ ਨੇ ਤਾਂ ਮੈਂ ਵੀ ਖਾਲਿਸਤਾਨੀ ਹਾਂ। ਹੁਣ ਸਾਰੇ ਭਾਰਤ ਦੇ ਲੋਕਾਂ ਨੂੰ ਖਾਲਿਸਤਾਨੀ ਬਣਾਉਣ ਵਾਲੀ ਜਿਹੜੀ ਮਸ਼ੀਨ ਆ, ਉਹ ਤਾਂ ਹੈਗੀ ਆ ਭਾਈ ਇਹ ਭਾਰਤੀ ਮੀਡੀਆ। ਧੰਨਵਾਦ ਕਰੀਏ ਮੋਦੀ ਸਰਕਾਰ ਦਾ, ਜਿਹਨੇ ਇਹੋ ਜਿਹਾ ਮੀਡੀਆ ਤੁਹਾਨੂੰ ਦਿੱਤਾ ਜਿਹੜਾ ਹਰੇਕ ਨੂੰ ਖਾਲਿਸਤਾਨੀ ਬਣਾਈ ਜਾਂਦਾ। ਪਹਿਲੇ ਖਾਲਿਸਤਾਨੀ ਤਾਂ 1978 ਤੋਂ ਚੱਲੇ ਸੰਘਰਸ਼ ਨੇ ਨਹੀਂ ਬਣਾਏ। ਆਪਣੇ ਕੋਲੋਂ ਤਾਂ ਸਿੱਖਾਂ ਕੋਲੋਂ ਤਾਂ ਆਪਣੀ ਪੰਜਾਬ ਦੀ ਧਰਤੀ ਉੱਤੇ ਵਸਦੇ ਹੋਏ ਪੰਜਾਬ ਦੇ ਹਿੰਦੂਆਂ ਨੂੰ ਜਾਂ ਪੰਜਾਬ ਦੇ ਆਪਣੇ ਜਿਹੜੇ ਕਾਮਰੇਡ ਭਾਈਚਾਰਾ, ਇਹਨਾਂ ਨੂੰ ਨਹੀਂ ਆਪਾਂ ਤਾਂ ਬਣਾ ਸਕੇ। ਤੇ ਜਿਹੜੇ ਆਪਾਂ ਇਹਨਾਂ ਨੂੰ ਖਾਲਿਸਤਾਨੀ ਨਹੀਂ ਬਣਾ ਸਕੇ, ਉਲਟਾ ਇਹ ਬੰਦੇ ਆਪਣੇ ਹਮੇਸ਼ਾ ਵਿਚਾਰੇ ਬਾਹਲੀ ਵਾਰ ਖਿਲਾਫ ਹੀ ਭੁਗਤੇ ਨੇ। ਤੇ ਆਪਾਂ ਤਾਂ ਆਪਦੇ ਸਿੱਖ ਕੌਮ ਦੇ ਬੜੇ ਵੱਡੇ ਹਿੱਸੇ ਨੂੰ ਖਾਲਿਸਤਾਨੀ ਨਹੀਂ ਬਣਾ ਸਕੇ। ਪਰ ਧੰਨਵਾਦ ਆ ਇਸ ਗੋਦੀ ਮੋਦੀ ਮੀਡੀਆ ਦਾ, ਜਿਹੜਾ ਇੰਨਾ ਲੋਕਾਂ ਨੂੰ ਦੁਖੀ ਕਰਦਾ ਨਾ, ਇੰਨਾ ਜਲੀਲ ਕਰਦਾ ਵੀ ਬੰਦਾ ਅੱਕ ਕੇ ਇਹ ਕਹਿੰਦਾ ਕਿ ਹਾਂ ਮੈਂ ਵੀ ਖਾਲਿਸਤਾਨੀ। ਸੋ ਇਸ ਮੀਡੀਆ ਦੀਆਂ ਕਰਤੂਤਾਂ ਦਾ ਬਾਹਲਾ ਜ਼ਿਆਦਾ ਦੁਖੀ ਹੋਣ ਦੀ ਲੋੜ ਨਹੀਂ, ਇਹਦਾ ਆਨੰਦ ਮਾਣੋ, ਕਿਉਂਕਿ ਇਹਦਾ ਰਿਜ਼ਲਟ ਬੜਾ ਵਧੀਆ ਨਿਕਲ ਰਿਹਾ। ਰਿਜ਼ਲਟ ਇਹਦਾ ਇਹ ਨਿਕਲ ਰਿਹਾ ਕਿ ਜਿਹੜੇ ਬੰਦੇ ਨੇ ਕਦੇ ਜ਼ਿੰਦਗੀ ਦੇ ਵਿੱਚ ਖਾਲਿਸਤਾਨ ਦਾ ਹਮੈਤੀ ਨਹੀਂ ਬਣਨਾ ਸੀ, ਉਹ ਵੀ ਬਣੀ ਜਾ ਰਹੇ। ਮੈਨੂੰ ਤਾਂ ਇਉਂ ਲੱਗਦਾ ਵੀ ਜੇ ਲਗਾਤਾਰ ਇਹ ਕੁੱਤੇ ਭਕਾਈ ਆਈ ਕਰਦੇ ਰਹੇ, ਆ ਜਿਹੜੀਆਂ ਕਾਮਰੇਡ ਕਿਸਾਨ ਯੂਨੀਅਨਾਂ ਦੀਆਂ ਜਥੇਬੰਦੀਆਂ ਨੇ, ਕਿਉਂਕਿ ਇਹਨਾਂ 'ਚ ਵੀ ਕਈ ਤਰ੍ਹਾਂ ਦੇ ਰੰਗ ਨੇ, ਕਈ ਕਾਮਰੇਡੀ ਪ੍ਰਭਾਵ ਵਾਲੀਆਂ ਜਥੇਬੰਦੀਆਂ ਵੀ ਹੈਗੀਆਂ, ਉਹਨਾਂ ਨੇ ਵੀ ਇੱਕ ਨਾ ਇੱਕ ਦਿਨ ਅੱਕ ਕੇ ਫਿਰ ਇਹੀ ਕਹਿਣਾ ਵੀ ਹਾਂ ਅਸੀਂ ਵੀ ਖਾਲਿਸਤਾਨ ਦੇ ਹਮੈਤੀ। ਜੇ ਹੱਕ ਸੱਚ ਲਈ ਲੜਨ ਵਾਲੇ ਬੰਦਿਆਂ ਨੂੰ ਤੁਸੀਂ ਕਹਿੰਦੇ ਹੋ ਨਾ ਵੀ ਖਾਲਿਸਤਾਨੀ ਹੁੰਦੇ ਆ, ਤਾਂ ਅਸੀਂ ਖਾਲਿਸਤਾਨੀ ਹੋਈਏ। ਤੇ ਜਿੰਨੀਆਂ ਸੇਵਾ ਕਰਨ ਵਾਲੀਆਂ ਸੰਸਥਾਵਾਂ ਨੇ, ਉਹਨਾਂ ਨੇ ਵੀ ਅੱਕ ਕੇ ਇਹੀ ਕਹਿਣਾ ਵੀ ਜੇਕਰ ਐਉਂ ਖਾਲਸਾ ਏਡ ਵਾਂਗੂ ਕੰਮ ਕਰਨ ਵਾਲਿਆਂ ਨੂੰ ਤੁਸੀਂ ਅੱਤਵਾਦੀ ਕਹਿੰਦੇ ਹੁੰਦੇ ਹੋ ਨਾ ਇੰਡੀਆ 'ਚ, ਭਾਈ ਅਸੀਂ ਵੀ ਸਾਰੇ ਅੱਤਵਾਦੀ ਹੋਏ। ਸੋ ਸਾਰੇ ਸੰਸਾਰ ਦੇ ਲੋਕਾਂ ਦੇ ਸਾਹਮਣੇ ਸਰਬੱਤ ਦਾ ਭਲਾ ਮੰਗਣ ਵਾਲਿਆਂ ਨੂੰ, ਸੇਵਾਦਾਰਾਂ ਨੂੰ, ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਚੱਲਣ ਵਾਲਿਆਂ ਨੂੰ ਇਹ ਲੋਕ ਅੱਤਵਾਦੀ ਕਹਿ ਰਹੇ ਨੇ। ਹੱਕ ਸੱਚ ਲਈ ਲੜਨ ਵਾਲਿਆਂ ਨੂੰ ਖਾਲਿਸਤਾਨੀ ਕਹਿ ਰਹੇ ਨੇ। ਇੱਕ ਨਵੀਂ ਡੈਫੀਨੇਸ਼ਨ ਸਿਰਜ ਦਿੱਤੀ ਇਹਨਾਂ ਨੇ ਵੀ ਜਿਹੜੇ ਬੰਦੇ ਸੇਵਾ ਕਰਨ ਨਾ ਮਨੁੱਖਤਾ ਦੀ, ਉਹ ਅੱਤਵਾਦੀ ਹੁੰਦੇ। ਤੇ ਹੋਰ ਤੁਹਾਨੂੰ ਕੀ ਚਾਹੀਦਾ ਭਾਈ ਸਿੱਖੋ। ਤੇ ਦੂਜੇ ਪਾਸੇ ਮੈਂ ਫੇਰ ਕਹਿਣ ਨਾਲ ਇਹੀ ਗੱਲ ਪਹਿਲਾਂ ਵੀ ਕਹੀ ਆ ਜਿਹੜਾ ਪੰਜਾਬ ਦਾ ਹਿੰਦੂ ਆ, ਕਈ ਹਿੰਦੂ ਇਸ ਮੌਕੇ ਚੈਨਲਾਂ ਤੇ ਬੋਲ ਚੁੱਕੇ ਆ ਬਈ ਹਾਂ ਅਸੀਂ ਤਾਂ ਆਪ ਰਹਿਣ ਦੇ ਨਾਲ ਹੀ ਆ ਜੇ ਇਹ ਖਾਲਿਸਤਾਨੀ ਨੇ, ਅਸੀਂ ਤਾਂ ਆਪ ਦੇ ਨਾਲ ਆ ਜੇ ਅੱਤਵਾਦੀ ਆ। ਜਿਹੜੇ ਕਾਮਰੇਡ ਭਾਈਚਾਰੇ ਵਾਲੇ ਆ, ਇਹਨਾਂ ਬਾਰੇ ਬਹੁਤ ਲੋਕਾਂ ਨੂੰ ਕਿਸਾਨ ਜਥੇਬੰਦੀਆਂ ਤੋਂ ਇਤਰਾਜ਼ ਰਿਹਾ। ਜਿੱਦਣ ਪਿੱਛੇ ਜੇ ਕਿਸਾਨ ਆਗੂ ਭਾਈ ਬਲਵੀਰ ਸਿੰਘ ਰਾਜੇਵਾਲ ਨੇ 2-4 ਗੱਲਾਂ ਕਹੀਆਂ, ਉਦੋਂ ਤਾਂ ਕਾਫੀ ਕੰਮ ਤੱਤਾ ਹੋ ਗਿਆ ਸੀਗਾ ਵੀ ਇਹ ਤਾਂ ਜੀ ਕਾਮਰੇਡ ਨੇ। ਫਿਰ ਉਹਨੇ ਵੀ ਚਲੋ ਆਪਦਾ ਪੱਖ ਸਾਫ਼ ਕਰਤਾ ਵੀ ਭਾਈ ਮੈਂ ਤਾਂ ਨਿਤਨੇਮੀ ਬੰਦਾ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਤੇ ਕੁਝ ਗੱਲਾਂ ਚਲੋ ਕਹਿ ਬੈਠੇ ਆ। ਉਦੋਂ ਬਾਅਦ ਵਿੱਚ ਇਹਨਾਂ ਨੇ ਜਿਹੜਾ ਜਿਸ ਪ੍ਰਭਾਵ ਦੇ ਹੇਠ ਇਹ ਗੱਲਾਂ ਕਹੀਆਂ ਗਈਆਂ ਸੀ ਰਾਜੇਵਾਲ ਵੱਲੋਂ ਕਿ ਜੀ ਮੀਡੀਆ ਵਾਲੇ ਨਿੱਕੀਆਂ ਗੱਲਾਂ ਨੂੰ, ਉਹਨੂੰ ਫਿਰ ਉੱਥੇ ਅੰਦਰ ਬਹਿ ਕੇ ਇਹਨਾਂ ਨੇ ਮੰਥਨ ਕੀਤਾ। ਤੇ ਲੀਡਰਸ਼ਿਪ ਨੇ ਇਹ ਸੋਚਿਆ ਕਿ ਅਸਲ ਵਿੱਚ ਉਹ ਇੱਕ ਗੇਮ ਖੇਲ ਰਹੇ ਆ ਸਾਡੇ ਨਾਲ ਕਿ ਅਸੀਂ ਸਿੱਖ ਜਜ਼ਬਾਤਾਂ ਨੂੰ ਭੜਕਾ ਦਈਏ ਤੇ ਸਿੱਖ ਫਿਰ ਇਸ ਸਾਰੇ ਚੀਜ਼ ਦੇ ਖਿਲਾਫ ਹੋ ਜਾਣ ਤੇ ਅਸੀਂ ਤਾਂ ਆਪਦੀ ਲੜਾਈ ਕਮਜ਼ੋਰ ਕਰ ਲਾਂਗੇ। ਸੋ ਉਸ ਸਾਰੇ ਜਿਹੜਾ ਏਜੰਡਾ ਸੀ, ਜਦੋਂ ਉਹਨੂੰ ਸਮਝ ਲਿਆ ਇਹਨਾਂ ਟੈਲੀਵਿਜ਼ਨ ਚੈਨਲਾਂ ਦਾ, ਕਿਉਂਕਿ ਉਦੋਂ ਜਦੋਂ ਬਾਅਦ ਵਿੱਚ ਪੱਤਰਕਾਰ ਭਾਈਚਾਰੇ ਨੇ ਜਾਂ ਮੀਡੀਆ ਚੈਨਲਾਂ ਵਾਲਿਆਂ ਨੇ ਰਾਜੇਵਾਲ ਨਾਲ ਗੱਲ ਕੀਤੀ ਤੇ ਉਹਨੇ ਇਹੀ ਕਿਹਾ ਸੀਗਾ ਬਈ ਇੱਕ ਚੈਨਲ ਦੇ ਉੱਤੇ ਮੈਂ ਦੇਖਿਆ ਵੀ ਉਹ ਬੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਸੀ, ਉਹਦੇ ਅਸਰ ਵਿੱਚ ਮੈਂ ਇਹ ਗੱਲਾਂ ਕਰ ਬੈਠੇ। ਤਾਂ ਜਦੋਂ ਉਹਨਾਂ ਨੂੰ ਸਮਝ ਲੱਗੀ ਵੀ ਇਹ ਚੈਨਲ ਤਾਂ ਬੜੀ ਭਕਾਈ ਮਾਰਦੇ ਆ, ਜਿਵੇਂ ਅੱਜ ਭਕਾਈ ਮਾਰੀ ਆ ਇਹਨਾਂ ਨੇ ਵੀ ਇਹ ਜੀ ਖਾਲਸਾ ਏਡ ਬੜੀ ਅੱਤਵਾਦੀ ਜਥੇਬੰਦੀ ਆ, ਤੇ ਜੇਕਰ ਵੀ ਇਹ ਖਾਲਸਾ ਏਡ ਨੂੰ ਅੱਜ ਇਹਨਾਂ ਨੇ ਅੱਤਵਾਦੀ ਕਹਿਤਾ ਤਾਂ ਅੱਜ ਕਿਸੇ ਵੀ ਕਿਸਾਨ ਆਗੂ ਨੇ ਜਾਂ ਕਿਸਾਨ ਜਥੇਬੰਦੀ ਨੇ ਜਾਂ ਕਿਸੇ ਨੇ ਇਹ ਨਹੀਂ ਮੰਨਿਆ ਕਿ ਇਹ ਚੈਨਲ ਵਾਲਾ ਸੱਚ ਬੋਲਦਾ। ਅੱਜ ਉਹਨਾਂ ਨੇ ਕਿਹਾ ਵੀ ਝੂਠ ਬੋਲਦਾ।
ਉਧਰ ਕਿਤੇ ਗਲਤੀ ਨਾਲ ਚਲੋ ਹੋ ਜਾਂਦੀ ਹੈ ਗੜਬੜ, ਰਾਜੇਵਾਲ ਸਾਹਿਬ ਅਸਰ ਲੈ ਗਏ ਸੀ ਗੱਲ ਦਾ, ਚਲੋ ਕੋਈ ਗੱਲ ਨਹੀਂ, ਦੇਰ ਆਏ ਦਰੁਸਤ ਆਏ, ਜਾਂ ਕਹੀਏ ਵੀ ਜਦੋਂ ਜਾਗੋ ਉਹਦੇ ਸਵੇਰਾ। ਉਹਨਾਂ ਨੂੰ ਸਮਝ ਲੱਗ ਗਈ, ਉਹਨਾਂ ਨੂੰ ਪੂਰੀ ਤਰ੍ਹਾਂ ਇਸ ਗੱਲ ਦੀ ਸਮਝ ਲੱਗ ਗਈ ਕਿ ਇਹ ਚੀਜ਼ ਜਿਹੜੀ ਹੈ, ਇਹ ਮੀਡੀਆ ਵਾਲੇ ਬੜੀ ਸਕੀਮ ਦੇ ਨਾਲ ਸਾਨੂੰ ਸਾਡੇ ਹੀ ਬੰਦਿਆਂ ਦੇ ਖਿਲਾਫ ਕਰੀ ਜਾਂਦੇ ਆ। ਜਿਹੜੇ ਲੋਕ ਇਸ ਸੰਘਰਸ਼ ਦੀ ਜਿੰਦ ਜਾਨ ਨੇ, ਅਸੀਂ ਉਹਨਾਂ ਦੇ ਦਿਲ ਦਿਖਾਉਣ ਵਾਲੀਆਂ ਗੱਲਾਂ ਕਿਉਂ ਕਰਨੀਆਂ? ਔਰ ਉਸ ਕਰਤੂਤ ਦਾ ਭਾਰਤੀ ਮੀਡੀਆ ਦੀ ਦਾ ਅਸਰ ਕੀ ਨਿਕਲਿਆ? ਆਪਾਂ ਅਸਰ ਵਾਲੇ ਪਾਸੇ ਆਈਏ। ਅਸਰ ਇਹ ਨਿਕਲਿਆ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਵਿੱਚ ਕਾਮਰੇਡੀ ਤੱਤ ਸੀ, ਉਹਨਾਂ ਨੇ ਸਮਝਾਇਆ, ਸਾਰਿਆਂ ਨੇ ਬਹਿ ਕੇ ਮੰਥਨ ਕਰਕੇ, ਕਿ ਆਪਾਂ ਕੋਈ ਵੀ ਇਹੋ ਜਿਹੀ ਹਰਕਤ ਨਹੀਂ ਕਰਨੀ ਅੱਜ ਤੋਂ ਬਾਅਦ, ਕਹਿਣੀ ਨਹੀਂ, ਜਿਹਦੇ ਨਾਲ ਸਿੱਖਾਂ ਨੂੰ ਇਹ ਲੱਗੇ ਕਿ ਸਾਡੇ ਖਿਲਾਫ ਬੋਲਿਆ ਜਾ ਰਿਹਾ। ਉਲਟਾ ਉਹਨਾਂ ਨੇ ਉੱਥੇ ਗੁਰਪੁਰਬ ਮਨਾਏ, 9ਵੇਂ ਪਾਤਸ਼ਾਹ ਦਾ, ਹੁਣ ਕਹਾਂ ਦਸ਼ਮੇਸ਼ ਪਾਤਸ਼ਾਹ ਦਾ ਆਉਣਾ, ਤੇ ਸਾਹਿਬਜ਼ਾਦਿਆਂ ਦਾ ਦਿਹਾੜਾ ਮਨਾਇਆ। ਉੱਥੇ ਤਾਂ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਫਿਰਦੇ ਆ। ਤੇ ਬਹੁਤਿਆਂ ਲੋਕਾਂ ਨੂੰ ਜਿਹੜਾ ਭਾਈ ਜੋਗਿੰਦਰ ਸਿੰਘ ਅਗਰਾਹਾਂ ਵਾਲਾ ਧੜਾ ਕਿਸਾਨ ਯੂਨੀਅਨ ਦਾ, ਉਹਦੇ ਤੇ ਬੜੀ ਤਕਲੀਫ ਸੀ, ਔਰ ਉਹਨਾਂ ਦੀਆਂ ਕਈ ਗੱਲਾਂ ਜਿਹੜੀਆਂ ਨੇ ਉਹ ਮੰਨੀਆਂ ਜਾਂਦੀਆਂ ਨੇ। ਉਹਨਾਂ ਬਾਰੇ ਕਈ, ਜਿਹੜਾ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਉਹਦੇ ਬਾਰੇ ਵੀ ਕਈ ਚਰਚਾਵਾਂ ਚੱਲਦੀਆਂ ਰਹੀਆਂ। ਇੱਕ ਪਿੱਛੇ ਜੇ ਫੇਕ ਪੋਸਟ ਉਹਦੇ ਨਾਂ ਤੇ ਪਾ ਕੇ ਵੀ ਘੁਮਾਈ ਗਈ ਕਿ ਉਹ ਕਹਿੰਦਾ ਹੈਗਾ ਕਿ ਫਤਿਹਗੜ੍ਹ ਸਾਹਿਬ ਜਾਣ ਦੀ ਬਜਾਏ, ਤੁਸੀਂ ਸਰਹੱਦ ਜਾਣ ਦੀ ਬਜਾਏ, ਉਹ ਤਾਂ ਆਉਂਦਾ ਹੀ ਰਹਿੰਦਾ ਜੇ ਇੱਧਰ ਆਓ। ਹਾਲਾਂਕਿ ਉਹ ਗੱਲ ਝੂਠੀ ਸੀ। ਚਲੋ ਖੈਰ, ਮੁੱਕ ਦੀ ਗੱਲ ਇਹ ਕਿ ਜਿਹੜਾ ਸਭ ਤੋਂ ਮਾੜਾ ਧੜਾ ਮੰਨਿਆ ਜਾਂਦਾ ਸੀਗਾ ਅਗਰਾਹਾਂ ਵਾਲਾ ਧੜਾ, ਉਹਨਾਂ ਨੇ ਵੀ, ਅਗਰਾਹਾਂ ਧੜੇ ਵਾਲਿਆਂ ਨੇ ਵੀ ਸਾਹਿਬਜ਼ਾਦਿਆਂ ਦਾ ਦਿਹਾੜਾ ਜਿਹੜਾ ਸੀਗਾ ਆਪਦੇ ਤਰੀਕੇ ਨਾਲ ਮਨਾਇਆ। ਹੁਣ ਢੰਗ ਤਰੀਕਾ ਤਾਂ ਚਲੋ ਵੱਖੋ ਵੱਖਰਾ ਹੋ ਸਕਦਾ, ਪਰ ਚਲੋ ਅਸੀਂ ਉਹਨਾਂ ਨੂੰ ਇਸ ਗੱਲ ਦੀ ਜੀ ਆਇਆਂ ਹੀ ਕਹਿੰਦੇ ਆ ਜਿਹੜਾ ਉਹਨਾਂ ਨੇ ਸਿੱਖ ਜਜ਼ਬਾਤਾਂ ਦੀ ਕਦਰ ਕੀਤੀ। ਹੁਣ ਸਾਰੇ ਕਿਸਾਨ ਮੋਰਚੇ ਦੇ ਵਿੱਚ ਜਿੱਥੇ ਜਿੱਥੇ ਵੀ ਅੱਡ ਅੱਡ ਖਿਆਲਾਂ ਵਾਲੇ ਲੋਕ ਨੇ, ਚਾਹੇ ਉਹ ਪੰਜਾਬੀ ਹਿੰਦੂ ਆ, ਚਾਹੇ ਕਾਮਰੇਡ ਆ, ਚਾਹੇ ਐਂਟੀ ਖਾਲਿਸਤਾਨੀ ਲੋਕ ਨੇ, ਚਾਹੇ ਇਹੋ ਜਿਹਾ ਬੰਦਾ ਵੀ ਕੋਈ ਹੋ ਸਕਦਾ ਜਿਹੜਾ ਐਂਟੀ ਸਿੱਖ ਹੋਵੇ, ਸਾਰੇ ਤਰ੍ਹਾਂ ਦੇ ਲੋਕਾਂ ਨੂੰ ਇਸ ਮੌਕੇ ਇਕਜੁੱਟ ਤੇ ਇਕਮੁੱਠ ਦੇਖਿਆ ਜਾ ਰਿਹਾ। ਤੇ ਇਹਦਾ ਅਸਰ, ਇਸ ਗੱਲ ਦਾ ਸਬੂਤ ਜੇ ਦੇਖਣਾ ਹੋਵੇ ਤਾਂ ਅੱਜ ਵਾਲੀ ਇਹ ਘਟਨਾ ਵਾ ਵੀ ਜਦੋਂ ਖਾਲਸਾ ਏਡ ਨੂੰ ਇੰਨਾ ਜ਼ਿਆਦਾ ਭੰਡਿਆ ਗਿਆ, ਕਿਸੇ ਨੇ ਵੀ ਨੋਟਿਸ ਨਹੀਂ ਲਿਆ। ਸਾਰਿਆਂ ਨੇ ਕਿਹਾ ਵੀ ਇਹ ਤਾਂ ਹੁਣ ਬਾਕੀਆਂ ਦੀ ਵੀ ਵਾਰੀ ਆਊਗੀ, ਪਤਾ ਨਹੀਂ ਕਿਹਦਾ ਕੀ ਕਰਕੇ ਦਿਖਾਉਣਗੇ ਇਹ ਲੋਕ। ਸੋ ਅਸਲ ਵਿੱਚ ਭਾਰਤੀ ਮੀਡੀਆ ਜਿਹੜਾ ਹੈ ਉਹ ਵਿਚਾਰਾ ਮੋਦੀ ਸਾਹਿਬ ਤੋਂ ਹੁਣ ਤੱਕ, ਮੋਦੀ ਸਰਕਾਰ ਦੇ ਜਿਹੜੇ ਮਾਇਆਧਾਰੀ ਬੰਦੇ ਨੇ, ਉਹਨਾਂ ਤੋਂ ਮਾਇਆ ਮੂਇਆ ਲੈ ਕੇ ਆਪਦਾ ਡੰਗ ਟਪਾਉਂਦੇ ਰਹੇ ਨੇ। ਐਤਕੀ ਕੋਈ ਵਾਹ ਨਹੀਂ ਚੱਲਦੀ। ਆ ਜਦੋਂ ਪਿੱਛੇ ਜੇ CAA ਤੇ NRC ਵਾਲਾ ਸੰਘਰਸ਼ ਚੱਲਦਾ ਸੀ, ਉਦੋਂ ਬੜਾ ਡਰਾਮਾ ਚੱਲਦਾ ਰਿਹਾ, ਕਦੇ ਵੀ ਪਸਤੌਲੀ ਜੀ ਦੇ ਕੇ ਕਿਸੇ ਨੂੰ ਭੇਜ ਦਿਆ ਕਰਨਾ, ਕਦੇ ਕੁਛ। ਐਤਕੀ ਹਰੇਕ ਨੂੰ ਪਤਾ ਵੀ ਜੇ ਉੱਥੇ ਗਏ, ਜੇ ਕੁਛ ਕੋਲੇ ਕਾਗਜ਼ ਪੱਤਰ ਹੀ ਹੋਏ, ਜਿਵੇਂ ਪਿੱਛੇ ਜੇ RSS ਵਾਲਾ ਲੰਡੂ ਫੜਿਆ ਸੀ ਉੱਥੇ, ਜੇ ਕੋਈ ਏਦਾਂ ਦੀ ਗੱਲ ਹੋਵੇ ਤਾਂ ਚੱਲ ਚੁਲ ਜਾਊਗੀ। ਪਰ ਜੇਕਰ ਕੋਈ ਹਥਿਆਰ ਤੂਰ ਲੈ ਕੇ ਆ ਗਿਆ ਨਾ, ਗਾਹ ਬੱਬਰ ਸ਼ੇਰਾਂ ਵਰਗੇ ਬੰਦੇ ਆ ਜਿਹੜੇ ਅੱਧੀ ਰਾਤ ਨੂੰ ਜਦੋਂ ਪੂਰਾ ਕੱਕਰ ਪੈਂਦਾ ਹੁੰਦਾ, ਜਦੋਂ ਉਦੋਂ ਪਾਣੀ ਲਾਉਣਾ ਪੈਂਦਾ ਨਾ ਕਣਕ 'ਚ, ਜਦੋਂ ਬਾਹਰ ਨੂੰ ਇਹ ਜਿਹੜੇ ਲੋਕ, ਇਹ RSS ਵਾਲੇ ਜਾਂ ਹਿੰਦੂ ਕੱਟੜਪੰਥੀ ਆ, ਇਹਨਾਂ ਦਾ ਝਾਕਣ ਦੀ ਜ਼ਰੂਰਤ ਨਹੀਂ ਪੈਂਦੀ ਉਦੋਂ ਬਾਹਰ ਹਨੇਰੇ 'ਚ। ਉਸ ਟਾਈਮ ਅਗਲਾ ਕੱਲੀ ਸਾਈਕਲ ਦੇ ਉੱਤੇ ਬੈਟਰੀ ਲੈ ਕੇ ਤੁਰਿਆ ਜਾਂਦਾ ਹੁੰਦਾ ਹੈਗਾ। ਤੇ ਐਡੇ ਜਿਗਰੇ ਵਾਲੇ ਨੇ ਜਿਨ੍ਹਾਂ ਨੂੰ ਬਹੁਤ ਦਲੇਰੀ ਤੇ ਜਾਂਬਾਜ਼ੀ ਤੇ ਆਪਦੀ ਤੇ ਫਖਰ ਆ ਵੀ ਤੂੰ ਆ ਤਾਂ ਸਹੀ, ਤੈਨੂੰ ਜੇਲ੍ਹ 'ਚ ਨਾ ਪਾ ਕੇ ਲੈ ਗਏ ਜੀ। ਸੋ ਜਿਹੜੇ ਉਸ ਸੰਘਰਸ਼ ਦੇ ਵਿੱਚ ਇਸ ਮੌਕੇ ਲੋਕਾਂ ਦੀ ਦਿਨੋਂ ਦਿਨ ਭਰੋਸਗੀ ਵੱਧ ਰਹੀ ਆ ਕਿ ਸਰਕਾਰ ਦੇ ਵਿੱਚ, ਮੋਦੀ ਸਰਕਾਰ 'ਚ ਭਰੋਸਗੀ ਘਟ ਰਹੀ ਆ। ਇਹੋ ਜਿਹੇ ਮਾਹੌਲ ਵਿੱਚ ਹੁਣ ਗੋਦੀ ਮੀਡੀਆ ਵਿਚਾਰਾ ਡਰਾਮੇ ਕਰੂ ਤਾਂ ਹੋਰ ਕੀ ਕਰੂਗਾ। ਸੋ ਇਹ ਜਿਹੜਾ ਡਰਾਮਾ ਉਹਨਾਂ ਨੇ ਅੱਜ ਖਾਲਸਾ ਏਡ ਵਾਲਾ ਕੀਤਾ ਜਾਂ ਸਿੱਖਾਂ ਨੂੰ ਭੰਡਣ ਵਾਲਾ ਕੀਤਾ, ਉਹਦਾ ਆਪਦੇ ਹਿੰਦੂ ਸ਼ਿਵ ਸੈਨਾ ਨੂੰ ਨਹੀਂ ਬਖਸ਼ਦੇ। ਆਪਾਂ ਤਾਂ ਗੱਲ ਹੀ ਬੜੀ ਦੂਰ ਦੀ ਹੈ। ਸੋ ਆਪਾਂ ਇਸ ਸੱਚ ਨੂੰ ਪਛਾਣੀਏ ਕਿ ਜਿਹੜਾ ਇਹ ਸੰਘਰਸ਼ ਆ, ਇਹਨੇ ਆਲ ਓਵਰ ਹੀ ਸਾਰਾ ਮੁਹਾਜ ਬਦਲ ਦਿੱਤਾ। ਅੱਜ ਅਜੀਤ ਅਖਬਾਰ ਦੇ ਮੇਜਰ ਸਿੰਘ ਨੇ ਇੱਕ ਬੜੀ ਵਧੀਆ ਰਿਪੋਰਟ ਜਿਹੜੀ ਆ ਉਹ ਕੀਤੀ ਆ, ਉਹ ਮੈਂ ਪਾਠਕਾਂ ਨਾਲ, ਸਰੋਤਿਆਂ ਨਾਲ ਸਾਂਝੀ ਕਰਾਂ। ਉਹਨਾਂ ਮੇਜਰ ਸਿੰਘ ਨੇ ਲਿਖਿਆ ਵੀ ਲੰਬਾ ਅਤੇ ਵਿਸ਼ਾਲ ਆਕਾਰ ਹਾਸਲ ਕਰ ਗਏ ਕਿਸਾਨ ਅੰਦੋਲਨ ਨੇ ਪੰਜਾਬ ਦੀ ਸਿਆਸਤ ਦਾ ਮੁਹਾਰ ਹੀ ਬਦਲ ਕੇ ਰੱਖ ਦਿੱਤਾ ਹੈ ਤੇ ਵਾਅਦਿਆਂ ਦੀ ਥਾਂ ਸੰਘਰਸ਼ ਮੁੱਦਿਆਂ ਉੱਪਰ ਆ ਕੇਂਦਰਿਤ ਹੋਇਆ ਹੈ। ਮੌਜੂਦਾ ਕਿਸਾਨ ਸੰਘਰਸ਼ ਦੀ ਨਿਵੇਕਲੀ ਪਛਾਣ ਹੀ ਇਹ ਹੈ
ਕਿ ਇਸ ਵਾਰ ਕਿਸਾਨ ਅਤੇ ਲੀਡਰਸ਼ਿਪ ਸੰਘਰਸ਼ ਦਾ ਨਿਪਟਾਰਾ ਕਿਸੇ ਭਰੋਸਿਆਂ ਨਾਲ ਕਰਨ ਦੀ ਬਜਾਏ ਕਿਸਾਨ ਹੈ ਜੀ ਤੇ ਲੋਕਾਂ ਨੂੰ ਨਾਰਿਆਂ ਵਾਅਦਿਆਂ ਨਾਲ ਪਰਚਾਉਂਦੀਆਂ ਆ ਰਹੀਆਂ ਰਵਾਇਤੀ ਪਾਰਟੀਆਂ ਤੋਂ ਵੱਖਰੀ ਲੀਹ ਅਪਣਾ ਕੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਸਮੁੱਚੀਆਂ ਪਾਰਟੀਆਂ ਤੋਂ ਦੂਰ ਰਹਿਣ ਦਾ ਪੈਂਤੜਾ ਮੱਲਦਿਆਂ ਮੁੱਦੇ ਉੱਪਰਲੇ ਵਿਰੋਧੀਆਂ ਖਿਲਾਫ ਸਖਤੀ ਨਾਲ ਜੂਝਣ ਤੇ ਮੁੱਦੇ ਦੀ ਹਮਾਇਤ ਕਰਨ ਵਾਲੀਆਂ ਪਾਰਟੀਆਂ ਦੀ ਬਾਹਰੋਂ ਹੀ ਹਮਾਇਤ ਲੈਂਦਿਆਂ ਉਹਨਾਂ ਨਾਲ ਘੁਲ ਮਿਲ ਜਾਣ ਤੋਂ ਪੂਰੀ ਤਰ੍ਹਾਂ ਗਰੇਜ਼ ਕਰਨ ਦਾ ਬੜਾ ਕਲਾਮਾਈ ਸੰਘਰਸ਼ ਰੂਪ ਅਪਣਾਇਆ ਹੋਇਆ ਹੈ। ਜਦ ਤੱਕ ਅਕਾਲੀ ਦਲ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਭੁਗਤਦਾ ਰਿਹਾ ਤਦ ਤੱਕ ਉਹਨਾਂ ਦੇ ਘਰਾਂ ਤੱਕ ਘਰਾਓ ਕੀਤੇ ਗਏ। ਜਦ ਫਿਰ ਅਕਾਲੀ ਦਲ ਕਿਸਾਨ ਸੰਘਰਸ਼ ਦੇ ਦਬਾਅ ਹੇਠ ਭਾਜਪਾ ਨਾਲ ਭਾਈਵਾਲੀ ਤੇ ਕੇਂਦਰ ਸਰਕਾਰ ਵਿੱਚ ਹਿੱਸੇਦਾਰੀ ਛੱਡਣ ਲਈ ਮਜਬੂਰ ਹੋ ਗਿਆ, ਪਰ ਅਕਾਲੀ ਤਾਂ ਉਸ ਵਿਰੁੱਧ ਸਿੱਧੀ ਕਾਰਵਾਈ ਤਾਂ ਕਿਸਾਨ ਜਥੇਬੰਦੀਆਂ ਨੇ ਤਿਆਗ ਦਿੱਤੀ ਵੀ ਚਲੋ ਜੀ ਹੁਣ ਤਾਂ ਇਹ ਬੰਦੇ ਦੇ ਪੁੱਤ ਬਣ ਗਏ, ਪਰ ਅਕਾਲੀ ਲੀਡਰਸ਼ਿਪ ਵੱਲੋਂ ਵਿਰੋਧੀ ਖੇਮੇ 'ਚ ਆ ਕੇ ਕਿਸਾਨ ਸੰਗਠਨਾਂ ਨਾਲ ਬਰਾਬਰ ਦੇ ਪ੍ਰੋਗਰਾਮ ਦੇ ਕੇ ਆਪਣੀ ਸਿਆਸੀ ਸਾਖ ਉਭਾਰਨ ਦਾ ਦਾਅ ਵੀ ਕਿਸਾਨ ਲੀਡਰਸ਼ਿਪ ਨੇ ਤੁਰੰਤ ਨਕਾਰ ਦਿੱਤਾ। ਇਹ ਹਾਲਾਤ ਅਜਿਹੇ ਬਣ ਗਏ ਕਿ ਅਕਾਲੀਆਂ ਨੂੰ ਕਿਸਾਨਾਂ ਅੱਗੇ ਮੁਕੰਮਲ ਸਮਰਪਣ ਕਰਨ ਵਾਲੀ ਨੀਤੀ ਅਖਤਿਆਰ ਕਰਨੀ। ਦੇਖੋ ਕਿਆ ਕਮਾਲ ਕੀਤਾ। ਇੱਕ ਤਾਂ ਪਹਿਲਾ ਜਿਹੜਾ ਆਪਾਂ ਨੁਕਤਾ ਇਹਦਾ ਇਹਨੇ ਮੇਜਰ ਸਿੰਘ ਨੇ ਲਿਖਿਆ ਕਿ ਹੁਣ ਤੱਕ ਲਾਰੇ ਲੂਰੇ ਵਾਅਦੇ ਬੂਦੇ ਵੀ ਚਲੋ ਜੀ ਐ ਕਰ ਦਿਆਂਗੇ ਕਹਿ ਕੇ ਅੰਦੋਲਨ ਠਾਲ ਦਿੰਦੇ ਸੀ, ਪਰ ਐਤਕੀ ਅਗਲੇ ਕਹਿੰਦੇ ਆ ਕਿ ਸਾਨੂੰ ਨਹੀਂ ਜੀ ਪਤਾ, ਅਸੀਂ ਤਾਂ ਮੁੱਦਾ ਹੱਲ ਕਰਕੇ ਫੇਰ ਹਿੱਲਣਾ। ਦੂਜੀ ਇਹ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਬੀਜੇਪੀ ਦੀਆਂ, ਉਹਨਾਂ ਦੀ ਹਮਾਇਤ ਬੜੀ ਸਟ੍ਰੈਟਜਿਕਲੀ ਲੈ ਰਹੀ, ਉਹਨਾਂ ਨੂੰ ਸੰਘਰਸ਼ ਦਾ ਹਿੱਸਾ ਬਣਾਉਣ ਤੋਂ ਪੂਰੀ ਤਰ੍ਹਾਂ ਠੋਕ ਵਜਾ ਕੇ ਬੜੇ ਕਲਾਮਾਈ ਤਰੀਕੇ ਨਾਲ ਉਹਨਾਂ ਨੂੰ ਪਰਾਂ ਰੱਖਿਆ ਜਾ ਰਿਹਾ ਤੇ ਸੰਘਰਸ਼ ਵਿੱਚ ਹਮਾਇਤ ਕੀਤੀ ਜਾ ਰਹੀ। ਤੇ ਜਿਹੜੇ ਅਕਾਲੀ ਦਲ ਦਾ ਭਾਜਪਾ ਨਾਲ ਏਡਾ ਗੰਭੀਰ ਗੱਠਜੋੜ ਸੀ ਵੀ ਪਤੀ ਪਤਨੀ ਦਾ ਰਿਸ਼ਤਾ ਦੱਸਦੇ ਸੀ, ਜਦੋਂ ਤੱਕ ਉਹ ਰਿਸ਼ਤਾ ਸੀ ਉਦੋਂ ਤਾਂ ਪੰਜਾਬ 'ਚ ਪੱਥਾ ਪਾਤਾ ਪੂਰਾ। ਇਹੋ ਜਿਹਾ ਗੁੜੀਆ ਗੱਡਿਆ, ਇਹੋ ਜਿਹਾ ਨਜ਼ਾਰਾ ਲਿਆਂਦਾ ਵੀ ਜਿੰਨਾ ਟਾਈਮ ਉਹ ਉੱਥੇ ਲੰਬੀ ਦੇ ਵਿੱਚ ਇਹਨਾਂ ਨੇ ਸੰਘਰਸ਼ ਕਿਸਾਨਾਂ ਨੇ ਕੀਤਾ, ਉਹ ਉਹਨਾਂ ਟਾਈਮ ਉੱਥੋਂ ਹਿੱਲੇ ਨਹੀਂ ਜਿੰਨਾ ਟਾਈਮ ਬਾਦਲ ਦਲ ਨੂੰ ਅਕਲ ਨਹੀਂ। ਤੇ ਜਿੱਦਣ ਬਾਦਲ ਦਲ ਨੇ, ਨਾਲੇ ਤਾਂ ਅਕਾਲੀ ਦਲ ਨੇ, ਬਾਦਲ ਦਲ ਨੇ ਭਾਜਪਾ ਨਾਲ ਸਾਂਝ ਖਤਮ ਕਰਤੀ, ਨਾਲੇ ਉਹਨਾਂ ਨੇ ਸਰਕਾਰ ਚੋਂ ਹਿੱਸੇਦਾਰੀ ਆਪਦੀ ਖਤਮ ਕਰ ਲਈ, ਬਾਹਰ ਆਏ। ਉਦੋਂ ਬਾਅਦ ਵਿੱਚ ਬੜੀ ਮੌਜ ਨਾਲ ਉਹਨਾਂ ਨੇ ਕਿਸਾਨ ਸੰਘਰਸ਼ ਵਾਲਿਆਂ ਨੇ, ਕਿਸਾਨ ਜਥੇਬੰਦੀਆਂ ਨੇ ਬਾਦਲ ਦਲ ਨੂੰ ਛੱਡਤਾ। ਤੇ ਜੇਕਰ ਉਸ ਤੋਂ ਬਾਅਦ ਵਿੱਚ ਬਾਦਲ ਦਲ ਨੇ ਇਹ ਸੋਚਿਆ ਕਿ ਕਿਉਂ ਨਾ ਆਪਾਂ ਪੱਤਾ ਖੇਡੀਏ, ਆਪਾਂ ਕਿਸਾਨ ਸੰਘਰਸ਼ ਦੀ ਹਮਾਇਤ ਕਰਕੇ ਨੰਬਰ ਬਣਾਈਏ, ਇਹ ਪੈਂਤੜਾ ਬੜੀ ਬੁਰੀ ਤਰ੍ਹਾਂ ਮਸਲ ਦਿੱਤਾ ਤੇ ਹਾਲਾਤ ਇਹੋ ਜਿਹੇ ਬਣ ਗਏ ਵੀ ਬਾਦਲ ਦਲ ਨੂੰ ਮੁਕੰਮਲ ਤੌਰ ਦੇ ਉੱਤੇ ਕਿਸਾਨ ਸੰਘਰਸ਼ ਨੂੰ ਇਹ ਕਹਿਣਾ ਪਿਆ ਵੀ ਤੁਸੀਂ ਸਾਡੇ ਮੂਹਰੇ ਲੱਗੋ, ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਕਰਨ ਨੂੰ ਤਿਆਰ। ਦੂਜੀ ਗੱਲ ਆ ਜੋ ਹੁਣ ਕਾਂਗਰਸ ਵਾਲੇ ਪਾਸੇ, ਆਮ ਆਦਮੀ ਪਾਰਟੀ ਤੇ ਕਾਂਗਰਸ ਸਮੇਤ ਸਭ ਪਾਰਟੀਆਂ ਦੀ ਸਥਿਤੀ ਵੱਧ ਘੱਟ ਰੂਪ ਵਿੱਚ ਇਹੀ ਬਣੀ ਹੋਈ ਆ ਬਈ ਉਹ ਆਤਮ ਸਮਰਪਣ ਕਰਨਾ ਪੈ ਰਿਹਾ ਕਿਸਾਨ ਸੰਘਰਸ਼ ਵਾਲੀਆਂ ਧਿਰਾਂ ਦੇ ਸਾਹਮਣੇ। ਕਿਸਾਨ ਜਥੇਬੰਦੀਆਂ, ਕਾਨੂੰਨਾਂ ਦੀ ਵਿਰੋਧਤਾ ਕਰਨ ਵਾਲੀਆਂ ਪੰਜਾਬ ਦੀਆਂ ਰਾਜਸੀ ਪਾਰਟੀਆਂ ਦੀ ਗੈਰ ਸਰਗਰਮ ਹਮਾਇਤ ਲੈਣ ਨੂੰ ਤਾਂ ਤਿਆਰ ਨੇ, ਪਰ ਇਹਨਾਂ ਪਾਰਟੀਆਂ ਨੂੰ ਬਰਾਬਰ ਦੇ ਭਾਈਵਾਲ ਬਣਾਉਣ ਨੂੰ ਕਦਾਚਿਤ ਤਿਆਰ। ਇਹ ਬਹੁਤ ਕਮਾਲ ਦੀ ਸਟ੍ਰੈਟਜੀ। ਕਿਸਾਨ ਸੰਘਰਸ਼ ਨੂੰ ਮਿਲੇ ਵਿਆਪਕ ਹੁੰਗਾਰੇ ਕਾਰਨ ਸਿਆਸੀ ਪਾਰਟੀਆਂ ਆਪਣੀ ਇਸੇ ਭੂਮਿਕਾ ਨੂੰ ਸਵੀਕਾਰ ਕਰਨ ਦਾ ਕੌੜਾ ਘੁੱਟ ਭਰ ਕੇ ਚੱਲਣ ਲਈ ਮਜਬੂਰ ਨੇ। ਅਜਿਹਾ ਵਰਤਾਰਾ ਭਾਰਤ ਦੇ ਇਤਿਹਾਸ ਵਿੱਚ ਤਾਂ ਕਿਧਰੇ ਵੀ ਨਹੀਂ ਮਿਲਦਾ ਕਿ ਕਿਸੇ ਜਨਤਕ ਸੰਘਰਸ਼ ਨੇ ਮਹੀਨਿਆਂ ਬੱਧੀ ਰਾਜਸੀ ਪਾਰਟੀਆਂ ਅਪੰਗ ਬਣਾ ਕੇ ਰੱਖ ਦਿੱਤੀਆਂ ਹੋਣ ਤੇ ਆਪਸ ਵਿੱਚ ਇੱਕ ਦੂਜੇ ਨਾਲ ਝੱਟ ਵਿਚੇਟੀ ਹੋਣ ਤੱਕ ਹੀ ਸੀਮਿਤ ਰਹਿ ਗਈਆਂ ਹੋਣ। ਕਾਂਗਰਸ ਵਾਲੇ ਧੜੀ ਧੜੀ ਦੀਆਂ ਗਾਲਾਂ ਬਾਦਲ ਕਿਆਂ ਨੂੰ ਕੱਢੀ ਜਾਂਦੇ ਆ, ਬਾਦਲ ਕੇ ਕਾਂਗਰਸ ਵਾਲਿਆਂ ਨੂੰ ਕੱਢੀ ਜਾਂਦੇ ਆ, ਪਰ ਜਿਹੜਾ ਕਿਸਾਨ ਸੰਘਰਸ਼ ਜਿਹੜਾ ਇਸ ਟਾਈਮ ਸਭ ਤੋਂ ਬੁਲੰਦੀ ਤੇ ਆ, ਉਹਦੇ ਇਹ ਦੋਨੇ ਤਰ੍ਹਾਂ ਹੀ ਨੇੜੇ ਤੇੜੇ ਆ ਨਹੀਂ ਸਕਦੇ। ਇਹਦੀ ਲੀਡਰਸ਼ਿਪ ਨੂੰ ਉਹ ਗੌਲਦੇ ਹੀ ਨਹੀਂ ਕਿਸਾਨ ਸੰਘਰਸ਼। ਦਿੱਲੀ ਜਿਹੜਾ ਮੋਰਚਾ ਚੱਲ ਰਿਹਾ,
ਦਿੱਲੀ ਮੋਰਚਾ ਇਸ ਖਿੱਤੇ ਵਿੱਚ ਨਵੀਂ ਸਿਆਸੀ ਅੰਗੜਾਈ ਦਾ ਰੌਂ ਪੇਸ਼ ਕਰ ਰਿਹਾ। ਮੋਰਚੇ ਵਿੱਚ ਸ਼ਾਮਲ ਬਜ਼ੁਰਗ, ਨੌਜਵਾਨ, ਮੁੰਡੇ, ਕੁੜੀਆਂ ਤੇ ਬੁੜੀਆਂ ਸੜਕਾਂ ਉੱਪਰ ਟੋਲੀਆਂ ਬਣਾਈ ਅਜਿਹੀਆਂ ਵਿਚਾਰਾਂ ਕਰਦੇ ਦੇਖੇ ਜਾਂਦੇ ਨੇ ਜੋ ਪਹਿਲਾਂ ਪਿੰਡਾਂ ਦੀਆਂ ਜੱਕੜ ਮਾਰਨ ਵਾਲੀਆਂ ਟੋਲੀਆਂ ਵਿੱਚ ਕਿਸੇ ਨੇ ਸੋਚੇ ਵੀ ਨਹੀਂ। ਜਿਹੜੀਆਂ ਗੰਭੀਰ ਚਰਚਾਵਾਂ ਉੱਥੇ ਹੋ ਰਹੀਆਂ ਨੇ, ਜਿਹੜੇ ਬਜ਼ੁਰਗ, ਨੌਜਵਾਨ, ਮੁੰਡੇ, ਕੁੜੀਆਂ, ਬੁੜੀਆਂ ਉੱਥੇ ਗੱਲਾਂ ਕਰਦੇ ਆ, ਉਹ ਪਹਿਲਾਂ ਪੰਜਾਬ 'ਚ ਇਸ ਤਰੀਕੇ ਉਹ ਜੱਕੜ ਜੁਕੜ ਮਾਰਕੀਟ ਕਰਦੇ ਸੀ ਬੰਦੇ, ਚਲੋ ਜੀ ਹੋਰ ਗੱਲਾਂ ਕਰ। ਪਰ ਉੱਥੇ ਹੁਣ ਇੱਕ ਸੀਰੀਅਸ ਜਿਹੜਾ ਸੰਵਾਦ ਆ, ਉਹਦੇ ਵਿੱਚੋਂ ਮੈਂ ਇਹ ਗੱਲ ਪਿਛਲੇ ਦਿਨ ਵੀ ਕਹੀ ਸੀ ਵੀ ਇਹ ਜਿਹੜੇ ਬੰਦੇ ਉੱਤੇ ਗੇੜਾ ਕੱਢੇ ਆਏ, ਜਿਹੜੇ 5-5, 10-10 ਦਿਨ ਚਾਹੇ ਲਾ ਕੇ ਆਏ ਹੋਣ, ਉਹਨਾਂ ਦੀ ਲਾਈਫ ਦੇ ਵਿੱਚ ਅੱਜ ਤੋਂ ਬਾਅਦ ਇੱਕ ਬਹੁਤ ਵੱਡਾ ਚੇਂਜ ਦੇਖਣ ਨੂੰ ਮਿਲੂਗਾ ਤੇ ਆਮ ਬੰਦੇ ਗੱਲਾਂ ਕਰਿਆ ਕਰਨਗੇ। ਜਿਵੇਂ ਧਰਮ ਯੁੱਧ ਮੋਰਚੇ ਤੋਂ ਬਾਅਦ ਵਿੱਚ ਲੋਕ ਕਹਿੰਦੇ ਸੀ ਵੀ ਜਦੋਂ ਉਹ ਸੰਤਾਂ ਨੂੰ ਮਿਲਿਆ ਹੈ ਨਾ ਜੀ, ਜਦੋਂ ਉਹ ਮੋਰਚੇ 'ਚ ਗ੍ਰਿਫਤਾਰੀ ਦੇ ਆਇਆ ਨਾ ਜੀ, ਉਦੋਂ ਬਾਅਦ ਉਹਦੀ ਲਾਈਫ ਬਦਲ। ਜਿਵੇਂ ਅਕਾਲੀ ਮੋਰਚਿਆਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਦੋਂ ਕੋਈ ਸਧਾਰਨ ਜਿਹਾ ਬੰਦਾ ਗ੍ਰਿਫਤਾਰੀ ਦੇ ਆਉਂਦਾ ਸੀ ਨਾ, ਉਹ 10-15 ਮਹੀਨੇ 10 ਦਿਨੀ ਜਦੋਂ ਘਰੇ ਆ ਜਾਂਦਾ ਸੀ, ਪਰ ਸਾਰੀ ਗੱਲ ਜਿਹੜੀ ਸੀਗੀ ਉਹ ਹੋਰ ਹੀ ਬਣ ਜਾਂਦੀ ਸੀ। ਬਹੁਤ ਵੱਡੀ ਪੱਧਰ ਤੇ ਬਦਲਾਅ ਜਿਹੜਾ ਸੀ ਉਹ ਮਨੁੱਖ ਵਿੱਚ ਆਉਂਦਾ ਸੀ। ਸੋ ਇਹ ਅੰਦੋਲਨ ਵੀ, ਇਹ ਸੰਘਰਸ਼ ਵੀ ਬਹੁਤ ਵੱਡੇ ਬਦਲਾਅ ਜਿਹੜਾ ਮਨੁੱਖਾਂ ਦੀ ਸੋਚ ਵਿੱਚ ਲੈ ਕੇ ਆਏਗਾ। ਨਿਊਜ਼ੀਲੈਂਡ ਤੇ ਕੈਨੇਡਾ ਤੋਂ ਆਈਆਂ ਚੜ੍ਹਦੀ ਉਮਰ ਦੀਆਂ ਪੰਜਾਬਣ ਕੁੜੀਆਂ ਦੇ ਭਾਸ਼ਣ ਸੁਣ ਕੇ ਬੰਦੇ ਦੰਗ ਹੋਏ ਪਏ ਨੇ ਵੀ ਇੰਨੀ ਸਮਝ, ਇੰਨਾ ਵਿਜ਼ਨ। ਪਹਿਲਾਂ 3 ਮਹੀਨੇ ਪੰਜਾਬ 'ਚ ਤੇ ਹੁਣ ਮਹੀਨੇ ਭਰ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਪਰ ਤਾਂ ਜਿਵੇਂ ਕਿਸਾਨੀ ਦੇ ਸਕੂਲ ਖੁੱਲ ਗਏ। ਆਮ ਕਿਸਾਨ ਟੋਲੀਆਂ ਵਿੱਚ ਪੰਜਾਬ ਸਿਰ ਚੜ੍ਹੇ। ਕਰਜ਼ੇ ਦੀ ਪੰਡ ਤੋਂ ਲੈ ਕੇ ਭਾਰਤ ਵੱਲੋਂ ਵਪਾਰ ਸੰਗਠਨ ਨਾਲ ਕੀਤੇ ਸਮਝੌਤਿਆਂ ਅਤੇ ਵੱਡੇ ਸ਼ਾਹੂਕਾਰ ਘਰਾਣਿਆਂ ਦੇ ਪ੍ਰਫੁੱਲਤ ਹੋਣ ਦੀਆਂ ਕਹਾਣੀਆਂ ਬਾਰੇ ਇਉਂ ਚਰਚਾ ਕਰਦੇ ਆ ਜਿਵੇਂ ਕਿਸੇ ਸਮੇਂ ਪਿੰਡਾਂ ਦੀਆਂ ਸੱਥਾਂ 'ਚ ਜੁੜ ਕੇ ਕਿੱਸੇ ਸੁਣੇ ਜਾਂਦੇ ਸੀ। ਸਾਡੀਆਂ ਸਿਆਸੀ ਪਾਰਟੀਆਂ ਬਾਰੇ ਤਾਂ ਉਹਨਾਂ ਦੇ ਮੁਹਾਵਰੇ ਤੋਤੇ ਵਾਂਗੂ ਰਟੇ ਸੁਣਾਈ ਦਿੰਦੇ ਨੇ। ਅਜਿਹੇ ਰਟਨ ਤੋਤੇ ਦੀ ਭੱਠੀ ਵਿੱਚ ਰੜ ਕੇ ਵਾਪਸ ਮੁੜਨ ਵਾਲੇ ਲੱਖਾਂ ਕਿਸਾਨ ਤੇ ਹੋਰ ਲੋਕ ਕੀ 5 ਮਹੀਨੇ ਤੋਂ ਪਹਿਲਾਂ ਵਾਲੇ ਸਿਆਸੀ ਵਰਤਾਰਿਆਂ ਨੂੰ ਪ੍ਰਵਾਨ ਕਰ ਲੈਣਗੇ? ਇਹ ਮੰਨਣ ਵਾਲੀ ਗੱਲ ਨਹੀਂ। ਲੋਕ ਚੇਤਨਾ ਦਾ ਵਗਿਆ ਇਹ ਹੜ ਅਜਾਈ ਨਹੀਂ ਜਾਣਦਾ। 3 ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੀ ਧਰਤੀ ਤੋਂ ਉੱਠੇ ਕਿਸਾਨੀ ਸੰਘਰਸ਼ ਦਾ ਹਮਾਇਤੀ ਘੇਰਾ ਆਲਮੀ ਬਣ ਚੁੱਕਿਆ। ਵਾਸ਼ਿੰਗਟਨ ਤੋਂ ਲੰਡਨ ਤੇ ਵੈਨਕੂਵਰ ਤੋਂ ਫਰੈਂਕਫਰਟ ਤੱਕ ਦੁਨੀਆ ਦੇ ਹਰ ਕੋਨੇ ਵਿੱਚ ਕਿਸਾਨ ਸੰਘਰਸ਼ ਦੀ ਗੂੰਜ ਸੁਣੀ ਜਾ ਸਕਦੀ ਹੈ। ਭਾਰਤ 'ਚ ਇਹ ਸੰਘਰਸ਼ ਉੱਤਰੀ ਭਾਰਤ ਤੋਂ ਅੱਗੇ ਦੱਖਣੀ ਸੂਬਿਆਂ ਤੱਕ ਵੀ ਦਸਤਕ ਦੇ ਚੁੱਕਿਆ ਹੈ। ਸੰਘਰਸ਼ ਦੀ ਇਹ ਵੱਧ ਰਹੀ ਲੋਕ ਤਾਕਤ ਹੀ ਹੈ ਜਿਸ ਨੇ ਕਾਨੂੰਨਾਂ ਬਾਰੇ ਗੱਲ ਵੀ ਨਾ ਸੁਣਨ ਵਾਲੇ ਹਾਕਮਾਂ ਨੂੰ ਪਹਿਲਾਂ ਸੋਧਾਂ ਦੀ ਤਜਵੀਜ਼ ਪੇਸ਼ ਕਰਨ ਲਈ ਮਜਬੂਰ ਕੀਤਾ ਤੇ ਹੁਣ ਸੰਘਰਸ਼ ਦੇ ਵਧੇ ਹੋਏ ਘੇਰੇ ਨੇ ਉਹਨਾਂ ਨੂੰ 3 ਕਾਨੂੰਨਾਂ ਤੇ MSP ਉੱਪਰ ਖੁੱਲੇ ਮਨ ਨਾਲ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰਨ ਲਈ ਰਾਜੀ ਹੋਣ ਵੱਲ ਤੋਰ ਲਿਆ। ਹਾਲਤ ਬੜੇ ਨਾਜ਼ੁਕ ਦੌਰ 'ਚ ਪਹੁੰਚ ਗਈ ਹੈ ਤੇ ਕਿਸਾਨ ਸੰਘਰਸ਼ ਲਈ, ਕਿਸਾਨ ਲੀਡਰਸ਼ਿਪ ਲਈ ਇਹ ਪਰਖ ਕਸਵੱਟੀ ਹੋਵੇਗੀ ਕਿ ਸੰਘਰਸ਼ ਦੀ ਤਾਕਤ ਅੱਗੇ ਆਪਣੇ ਨੁਕਤਿਆਂ ਉੱਪਰ ਗੱਲਬਾਤ ਲਈ ਮਜਬੂਰ ਕਰਨ ਤੋਂ ਬਾਅਦ ਕੀ ਇਹ ਗੱਲਬਾਤ ਦੀ ਮੇਜ਼ ਉੱਪਰ ਦਾਅ ਪੇਚ ਲੜਾਈ ਵਿੱਚ ਵੀ ਲਚਕ ਤੇ ਦ੍ਰਿੜਤਾ ਦਿਖਾਉਂਦੇ ਹੋਏ ਅੱਗੇ ਵੱਧ ਸਕਣਗੇ। ਸੋ ਜਿਹੜੀ ਇਹ ਰਿਪੋਰਟ ਮੇਜਰ ਸਿੰਘ ਦੀ ਅੱਜ ਅਜੀਤ ਅਖਬਾਰ ਵਿੱਚ ਛਪੀ ਹੈ, ਇਹ ਬੜੇ ਵੱਡੇ ਅਰਥ, ਬੜੀ ਵੱਡੀ ਗੱਲ ਸਾਡੇ ਸਾਹਮਣੇ ਲੈ ਕੇ ਆਈ। ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਜਿਹੜਾ ਸੰਘਰਸ਼ ਹੈ ਇਹ ਹੁਣ ਇਸ ਖਿੱਤੇ ਦੇ ਮੁਕੰਮਲ ਤੌਰ ਦੇ ਉੱਤੇ ਇਤਿਹਾਸ ਨੂੰ ਬਦਲਣ ਦੇ ਸਮਰੱਥ ਬੰਦੇ ਪੈਦਾ ਕਰਨ ਦੀ ਯੋਗਤਾ ਰੱਖਦਾ। ਦੂਜੀ ਗੱਲ ਇਹ ਹੈ, ਇਸ ਸੰਘਰਸ਼ ਦੇ ਵਿੱਚ ਸਾਰੇ ਭਾਰਤ ਦੇ ਲੋਕਾਂ ਦਾ ਭਾਵੇਂ ਇੰਟਰਸਟ ਹੋਵੇ, ਹਿੱਤ ਹੋਣ, ਪਰ ਇਹ ਸੰਘਰਸ਼ ਦੀ ਅਸਲ ਤਾਕਤ ਪੰਜਾਬ ਆ। ਪੰਜਾਬ ਦੇ ਵਿੱਚੋਂ ਵੀ ਅਸਲ ਤਾਕਤ ਜਿਹੜੀ ਹੈ ਇਹਦੀ ਉਹ ਸਿੱਖ ਨੇ। ਸਿੱਖਾਂ ਵਿੱਚੋਂ ਵੀ ਅਸਲ ਤਾਕਤ ਉਹ ਲੋਕ ਨੇ ਜਿਨ੍ਹਾਂ ਨੂੰ ਅੱਜ ਭਾਰਤੀ ਮੀਡੀਆ ਖਾਲਿਸਤਾਨੀ ਕਹਿ ਕੇ, ਅੱਤਵਾਦੀ ਕਹਿ ਕੇ ਭੰਡਣ ਤੇ ਤੁਲਿਆ ਹੋਇਆ ਤੇ ਸਾਰਾ ਭਾਰਤ ਇਹ ਕਹਿਣ ਲੱਗਿਆ ਹੋਇਆ ਕਿ ਜੇਕਰ ਇਹ ਗੱਲਾਂ ਕਰਨ ਕਰਾਉਣ ਵਾਲੇ ਲੋਕ ਖਾਲਿਸਤਾਨੀ ਹੁੰਦੇ ਆ, ਜੇਕਰ ਇਹ ਗੱਲਾਂ ਕਰਨ ਕਰਾਉਣ ਵਾਲੇ ਲੋਕ ਅੱਤਵਾਦੀ ਹੁੰਦੇ ਆ, ਫਿਰ ਅਸੀਂ ਖਾਲਿਸਤਾਨੀ ਵੀ ਆ ਤੇ ਅਸੀਂ ਅੱਤਵਾਦੀ ਵੀ ਆ। ਸੋ ਇਸ ਮਾਹੌਲ ਦੇ ਵਿੱਚ ਬੜਾ ਵਧੀਆ ਤੇ ਚੰਗਾ ਫੀਲ ਹੋ ਰਿਹਾ, ਮਹਿਸੂਸ ਹੋ ਰਿਹਾ ਤੇ ਜਿਹੜੀਆਂ ਵਿਰੋਧਤਾਵਾਂ ਨੇ ਇਹਨਾਂ ਨੂੰ ਜੀ ਆਇਆਂ ਕਹੀਏ। ਲੱਗੇ ਰਹਿਣ ਜੀ ਨਿਊਜ਼ ਵਾਲੇ ਵੀ ਤੇ ਹੋਰ ਵੀ ਸਾਰੇ ਜਿਹੜੇ ਇਹੋ ਜਿਹੇ ਕੰਮ ਕਰਦੇ ਕਰਾਉਂਦੇ ਆ।
ਕਿਉਂਕਿ ਜਦੋਂ ਸਾਨੂੰ ਯਕੀਨ ਆ ਕਿ ਇਸ ਸੰਘਰਸ਼ ਦਾ ਸੱਚ ਇਹਨਾਂ ਦੇ ਝੂਠ ਨਾਲੋਂ ਕਿਤੇ ਜ਼ਿਆਦਾ ਮਹਾਨ ਤੇ ਵੱਡਾ ਤੇ ਭੋਰਾ ਹੀ ਅਸਰ ਨਹੀਂ ਹੋਣਾ, ਉਲਟਾ ਜਿਹੜਾ ਹੈ ਹਰ ਇੱਕ ਬੰਦੇ ਨੂੰ ਇਸ ਸੰਘਰਸ਼ ਦਾ, ਸਿੱਖਾਂ ਦਾ, ਖਾਲਿਸਤਾਨ ਦਾ ਹਮਾਇਤੀ ਬਣਾਏਗਾ। ਸੋ ਅੱਜ ਲਈ ਇੰਨਾ ਹੀ ਕਾਫੀ, ਕੱਲ ਫਿਰ ਮਿਲਾਂਗੇ। ਇੱਥੇ ਸਮਾਪਤੀ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।